ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਵਕਤ ਚੱਲ ਰਿਹਾ ਆ। ਇਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਸੁੱਚਾ ਸਿੰਘ, ਜਸਕਰ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ, ਵੈਕਾਵਿਲ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਜਿਹੜਾ ਜੀ ਸ਼ੁਰੂ ਕਰਦੇ ਹਾਂ, ਤਾਂ ਉਸ ਤੋਂ ਪਹਿਲਾਂ ਇੱਕ ਵਾਰੀ ਫਿਰ ਦੱਸ ਜਾਈਏ, ਅਜੇ ਜਿਹੜੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਪੂਰੀ ਤਰ੍ਹਾਂ ਜਿਹੜੇ ਉਹ ਨਹੀਂ ਆਏ। ਉਮੀਦ ਹੈਗੀ ਹੈ ਵੀ ਅੱਜ ਨਵਾਡਾ ਦੇ ਅਤੇ ਫਿਰ ਐਰੀਜ਼ੋਨਾ ਦੇ ਜਿਹੜੇ ਨਤੀਜੇ ਆ ਜਾਣਗੇ। ਸੋ ਇਹਨਾਂ ਦੋ ਸੂਬਿਆਂ ਦੇ ਉੱਤੇ ਹਰ ਇੱਕ ਦੀਆਂ ਨਜ਼ਰਾਂ ਜਿਹੜੀਆਂ ਉਹ ਟਿਕੀਆਂ ਹੋਈਆਂ ਆ, ਜਿਸ ਪਾਸੇ ਵੱਲ ਨੂੰ ਵੀ ਇਹ ਤੁਲੇਗਾ ਸੋ ਉਹਦਾ ਪਲੜਾ ਜਿਹੜਾ ਉਹ ਜ਼ਿਆਦਾ ਭਾਰੀ ਹੁੰਦਾ ਨਜ਼ਰ ਆਊਗਾ। ਸੋ ਆਪਣੇ ਸਰੋਤਿਆਂ ਨੂੰ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਇਸ ਦੇ ਬਾਰੇ ਹੋਰ ਵਿਸਤਾਰ 'ਚ ਜਾਣਕਾਰੀ ਦੇਵਾਂਗੇ। ਅਤੇ ਆਪਾਂ ਪੰਜਾਬ ਭਰ ਦੀਆਂ ਖਬਰਾਂ ਦੇ ਉੱਤੇ ਮਿੰਟੂ ਜੀ ਨਜ਼ਰ ਮਾਰਦੇ ਜਾਈਏ। ਪੰਜਾਬ ਵਿੱਚ ਅੱਜ ਚੱਕਾ ਜਾਮ ਰਿਹਾ, ਭਰਪੂਰ ਹੁੰਗਾਰਾ ਮਿਲਿਆ। ਹਾਂਜੀ, ਦੇਖੋ ਪੰਜਾਬ ਦੇ ਵਿੱਚ ਤੇ ਭਰਪੂਰ ਹੁੰਗਾਰਾ ਮਿਲਿਆ, ਪਰ ਕਿਉਂਕਿ ਇਹ ਕਾਲ ਜਿਹੜੀ ਸੀਗੀ ਉਹ ਸਾਰੇ ਹਿੰਦੁਸਤਾਨ ਵਾਸਤੇ ਸੀ, ਸਾਰੇ ਭਾਰਤ ਦੇ ਵਾਸਤੇ ਸੀਗੀ ਜੀ। ਉਹਦੇ ਵਿੱਚ ਹੁਣ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਿਆ ਸਮੁੱਚੇ ਦੇਸ਼ ਦੇ ਵਿੱਚ, ਉਹ ਮੇਰੇ ਖਿਆਲ ਦੇ ਨਾਲ ਨਾ ਕਿ ਮੀਡੀਆ ਨੇ ਦਿਖਾਉਣਾ ਵਾ, ਜੇ ਕਿਤੇ ਮਿਲਿਆ ਵੀ ਹੋਇਆ, ਤੇ ਨਾ ਹੀ ਉਹਨਾਂ ਪੰਜਾਬ ਜਿੰਨਾ ਕਿਤੇ ਹੋਣਾ। ਇਹ ਦੋਵੇਂ ਚੀਜ਼ਾਂ ਨੇ, ਸੱਚ ਆ, ਹਕੀਕਤ ਆ ਕਿ ਮੀਡੀਆ ਵਿਖਾਏਗਾ ਨਹੀਂ। ਮੀਡੀਆ ਤੇ ਆ ਜਿਹੜਾ ਤੁਸੀਂ ਖਿੰਗੇ ਪਿਆ ਖੇਡ ਅਮਰੀਕਾ ਵਾਲਾ ਦੱਸ ਰਹੇ ਹੋ, ਉਹੀ ਦੱਸੀ ਜਾ ਰਹੇ ਆ ਬਾਰ-ਬਾਰ ਪਹੁੰਚੋ ਕਿ ਹੁਣ ਚੱਲ ਪਏ ਆ ਸਲਾਈਡ ਇਸ ਤਰ੍ਹਾਂ ਦੇ ਕਿ ਬਾਈਡਨ ਸੇ ਮੋਦੀ ਕੀ ਦੋਸਤੀ ਜਾਂ ਦੋਸਤਾਨਾ ਬਹੁਤ ਪੁਰਾਣਾ ਹੈ। ਇਹਨਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਬਦਲਦਾ ਰਹਿੰਦਾ ਆ ਰੰਗ। ਪੰਜਾਬ ਦੇ ਵਿੱਚ ਹੁੰਗਾਰਾ ਜ਼ਬਰਦਸਤ ਸੀਗਾ। 12/4 ਦੀ ਕਾਲ ਸੀਗੀ, ਬੜੀ ਸਿਆਣੀ ਕਾਲ ਸੀਗੀ। ਇਹਦੇ ਵਿੱਚ ਇਸ ਤਰ੍ਹਾਂ ਸੀਗਾ ਕਿ ਪਹਿਲਾਂ ਹੀ ਐਲਾਨ ਦਿੱਤਾ ਗਿਆ ਸੀਗਾ, ਕਾਫੀ ਦਿਨ ਪਹਿਲੇ ਐਲਾਨ ਦਿੱਤਾ ਗਿਆ ਸੀਗਾ ਕਿ ਭਾਈ ਤੁਸੀਂ ਸਫ਼ਰ ਕਰਨ ਤੋਂ ਬਚੋ ਤੇ ਸਾਨੂੰ ਸਹਿਯੋਗ ਕਰੋ। ਇੱਕ ਅਪੀਲ ਸੀ। ਔਰ ਵੈਸੇ ਵੀ ਜੇ ਤੁਸੀਂ ਦੇਖੋਗੇ ਤਾਂ ਕੁਛ ਕੁ ਲੋਕਾਂ ਨੂੰ ਛੱਡ ਕੇ ਪੰਜਾਬ ਦੇ ਵਿੱਚ ਬਹੁਤੇ ਲੋਕ ਜਿਹੜੇ ਆ ਉਹ ਕਿਸਾਨ ਦੇ ਨਾਲ ਖਲੋਤੇ। ਉਹਨਾਂ ਨੂੰ ਪਤਾ ਸਾਡੇ ਬਾਜ਼ਾਰ ਤੇ ਸਾਰੇ ਤੇ ਖਤਰਾ ਪਿਆ ਵਾ। ਤੇ ਇਹ ਜਿਹੜਾ ਚੱਕਾ ਜਾਮ ਸੀਗਾ, ਇਹਦੇ ਵਿੱਚ ਕੋਈ ਛੋਟੀ ਮੋਟੀ ਬਹਿਸ ਵਸਾਈਏ ਦੀ ਘਟਨਾ ਵਾਪਰੀ ਆ, ਕੋਈ ਉਹਦਾ ਮੇਰੇ ਖਿਆਲ ਜਿਹੜਾ ਬਹੁਤਾ ਇਸ਼ੂ ਨਹੀਂ ਹੈਗਾ। ਇਸ ਤੋਂ ਇਲਾਵਾ ਜੇ ਵੇਖੀਏ ਤਾਂ ਮੇਰੇ ਖਿਆਲ ਦੇ ਨਾਲ ਕੋਈ ਐਸੀ ਵੱਡੀ ਬਹਿਸ ਵੀ ਨਹੀਂ ਵੇਖੀ, ਕੋਈ ਐਸੀ ਕੋਈ ਦਖਲਬਾਜ਼ੀ ਵੀ ਨਹੀਂ ਵੇਖੀ। ਨਿੱਕੀਆਂ ਮੋਟੀਆਂ ਗੱਲਾਂ ਬਾਤਾਂ ਜ਼ਰੂਰ ਹੁੰਦੀਆਂ ਨੇ ਕਿ ਲੋਕ ਕਾਲੇ ਪੈ ਜਾਂਦੇ ਆ ਕੁਛ ਮੌਕਿਆਂ ਤੇ। ਇਹ ਵੀ ਗੱਲ ਹੁੰਦੀ ਆ ਕਿ ਬਾਹਰੋਂ ਆਏ ਬੰਦਿਆਂ ਨੂੰ ਨਹੀਂ ਪਤਾ ਹੁੰਦਾ, ਖੱਜਲ ਖੁਆਰ ਹੁੰਦੀ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਆਮ ਬੰਦਾ ਪਰੇਸ਼ਾਨ ਜ਼ਰੂਰ ਹੁੰਦਾ, ਪਰ ਕੋਈ ਵੱਡਾ ਇਸ਼ੂ ਨਹੀਂ ਹੋਇਆ। ਔਰ ਦੂਜੀ ਗੱਲ ਆ ਕਿ ਕਿਤੇ ਵੀ ਇਸ ਦਰਮਿਆਨ ਕਿਤੇ ਵੀ ਕੋਈ ਕਲੈਸ਼ ਨਹੀਂ ਹੋਇਆ, ਕਿਤੇ ਵੀ ਕੋਈ ਵਾਇਲੈਂਸ ਨਹੀਂ ਹੋਈ, ਕਿਤੇ ਕੋਈ ਹਿੰਸਾ ਨਹੀਂ ਹੋਈ, ਕਿਤੇ ਕੋਈ ਜ਼ਬਰਦਸਤੀ ਨਹੀਂ ਹੋਈ। ਸਭ ਤੋਂ ਵੱਡੀ ਗੱਲ ਇਹ ਆ। ਤਾਂ ਇਹਦਾ ਮਤਲਬ ਕੀ ਆ ਕਿ ਜੇ ਚੱਕਾ ਜਾਮ ਬਿਲਕੁਲ ਪੂਰਾ ਭਰਪੂਰ ਗਿਆ ਵਾ ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੈ। ਕਿਉਂਕਿ ਦੇਖੋ, ਮੈਂ ਥੋੜ੍ਹੇ ਦਿਨ ਪਹਿਲਾਂ ਚੰਡੀਗੜ੍ਹ ਤੱਕ ਗਿਆ ਸਾਂ ਤੇ ਮੈਂ ਜਿੰਨੇ ਵੀ ਟੋਲ ਪਲਾਜ਼ੇ ਲੰਘਿਆ ਉੱਥੇ ਇੱਕ 2-4 ਬੈਠੇ ਸਨ, ਉਹ ਵੀ ਬਜ਼ੁਰਗ ਕਿਸਾਨ। ਤਾਂ ਹੁਣ ਕਮਾਲ ਵੀ ਕਹਿੰਦੇ ਕਿ ਅੱਜ ਜੇ ਤੁਸੀਂ ਦੇਖੋਗੇ ਜਿੱਥੇ ਜਿੱਥੇ ਵੀ ਦੇਖ ਰਹੇ ਸੀਗੇ ਉੱਥੇ ਉੱਥੇ ਭਰਪੂਰ ਇਕੱਠ ਸੀ। ਇਹਦਾ ਮਤਲਬ ਸੀਗਾ ਕਿ ਜਿਹੜੇ ਟੋਲ ਪਲਾਜ਼ਿਆਂ ਤੇ ਪੱਕੇ ਧਰਨੇ ਲੱਗੇ ਸੀਗੇ ਤਾਂ ਉਹਨਾਂ ਨੂੰ ਇਸ ਕਰਕੇ ਛੱਡਣਾ ਪਿਆ, ਬਜ਼ੁਰਗ ਬਿਠਾਉਣੇ ਪਏ, ਕਿਉਂਕਿ ਕੰਮ ਕਰਦਾ ਸੀਜ਼ਨ ਹੈ। ਤੁਹਾਨੂੰ ਪਤਾ ਹੀ ਹੈ, ਵਾਢੀ ਹੋਣੀ, ਉਸ ਤੋਂ ਬਾਅਦ ਰੌਣੀ ਹੋਣੀ ਹੈ, ਉਸ ਤੋਂ ਬਾਅਦ ਬਿਜਾਈ ਹੋਣੀ ਹੈ, ਬਜਾਵਟ ਹੋਣੀ ਹੈ। ਤੇ ਅੱਜ ਜਿਹੜੇ ਲੋਕ ਉੱਥੇ ਜੁੜੇ ਦਾ ਮਤਲਬ ਹੈ ਕਿ ਕੰਮ ਕਾਰ ਛੱਡ ਕੇ ਪਿੰਡਾਂ 'ਚ ਉਸ ਚੱਕਾ ਜਾਮ ਨੂੰ ਸਫਲ ਕਰਨ ਗਏ। ਜਿਹੜਾ ਚੱਕਾ ਜਾਮ ਇਹਨਾਂ ਦਾ ਮੇਰੇ ਖਿਆਲ ਦੇ ਨਾਲ ਕਾਫੀ ਕੁਛ ਅੱਜ ਕਰ ਵੀ ਗਿਆ, ਕਰ ਇਉਂ ਗਿਆ ਕਿ ਜਿਹੜੇ ਲੋਕ ਇਹ ਸੋਚ ਰਹੇ ਸੀ ਕਿ ਕਿਸਾਨ ਇੱਕਾ ਦੁੱਕਾ ਬੈਠੇ, 1-2% ਲੋਕ ਬੈਠੇ ਆ, ਬਾਕੀ ਦੇ ਸਭ ਘਰਾਂ ਨੂੰ ਪਰਤ ਗਏ। ਹਾਂ,
ਘਰਾਂ ਨੂੰ ਪਰਤੇ ਜ਼ਰੂਰ ਆ, ਕੰਮ ਕਰ ਜ਼ਰੂਰੀ ਆ, ਦਾਣਾ ਫੱਕਾ ਵੀ ਸਾਂਭਣਾ, ਉਸ ਤੋਂ ਬਾਅਦ ਕਣਕ ਬੀਜਣੀ ਆ। ਤਾਂ ਮੇਰੇ ਖਿਆਲ ਦੇ ਨਾਲ ਜਦੋਂ ਵੀ ਇਸ ਤਰ੍ਹਾਂ ਦੀ ਕਾਲ ਹੋਏਗੀ ਉਹ ਲੋਕ ਵਾਪਸ ਆਉਣਗੇ। ਇਹ ਇੱਕ ਤੱਥ ਨਿਕਲਿਆ। ਦੂਜੀ ਚੀਜ਼ ਇਹ ਆ ਕਿ ਇਸ ਮਾਮਲੇ ਦੇ ਵਿੱਚ ਜੋ ਹੁਣ ਦੇਖੀਏ ਤਾਂ ਕਾਰੋਬਾਰੀ, ਵਪਾਰੀ ਇਹ ਸਾਰੇ ਹੀ ਸਾਥ ਦੇ ਰਹੇ ਆ। ਜਦੋਂ ਏਡਾ ਵੱਡਾ ਤੁਹਾਨੂੰ ਸਾਥ ਮਿਲਦਾ ਫਿਰ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ। ਉਹ ਜਿਵੇਂ ਸਚਿਨ ਤੈਂਦੁਲਕਰ ਸੀ ਕਹਿੰਦਾ, ਤਾਂ ਉਹ ਇੱਕ ਇੰਟਰਵਿਊ 'ਚ ਕਹਿੰਦਾ ਸੀਗਾ, ਉਹ ਕਹਿੰਦਾ ਕਿ ਦੇਖੋ ਖੇਡਣ ਦਾ ਦਬਾਅ ਨਹੀਂ ਇੰਨਾ ਮੈਂ ਮਹਿਸੂਸ ਕਰਦਾ ਉਸ ਟਾਈਮ, ਕਿਉਂਕਿ ਖੇਡ ਰਿਹਾ ਸੀਗਾ, ਪਰ ਜੋ ਲੋਕਾਂ ਦੀਆਂ ਮੇਰੇ ਤੇ ਉਮੀਦਾਂ ਨੇ ਉਹਦਾ ਬੋਝ ਬਹੁਤ ਜ਼ਿਆਦਾ। ਤਾਂ ਕਈ ਵਾਰ ਇਹ ਹੁੰਦਾ ਕਿ ਤੁਸੀਂ ਜੋ ਖੇਡ ਰਹੇ ਹੋ ਉਹਦਾ ਮਾਨਸਿਕ ਦਬਾਅ ਨਹੀਂ ਹੁੰਦਾ, ਦਬਾਅ ਹੁੰਦਾ ਉਸ ਖੇਡ ਦੇ ਨਾਲ ਜੁੜੀ ਉਮੀਦ ਦਾ। ਤਾਂ ਮੈਂ ਜੋ ਗੱਲ ਕਹਿਣ ਜਾ ਰਿਹਾ ਤੁਸੀਂ ਸਮਝ ਗਏ ਹੋਗੇ ਕਿ ਇੰਨਾ ਵੱਡਾ ਸਮਰਥਨ, ਇੰਨਾ ਸ਼ਾਲੀਨ ਸੰਘਰਸ਼ ਜੋ ਚੱਲ ਰਿਹਾ, ਤਾਂ ਇਹ ਜ਼ਿੰਮੇਵਾਰੀਆਂ ਕਿਹਦੀਆਂ ਵਧਾ ਜਾਂਦਾ, ਜ਼ਿੰਮੇਵਾਰੀਆਂ ਵਧਾ ਜਾਂਦਾ ਹੁਣ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ। ਤਾਂ ਉਹ ਜ਼ਿੰਮੇਵਾਰੀਆਂ ਇਹਨਾਂ ਨੂੰ ਨਿਭਾਉਣੀਆਂ ਪੈਣਗੀਆਂ, ਸਾਰੇ ਪੱਖ ਦੇਖਣੇ ਪੈਣਗੇ, ਕਿਉਂਕਿ ਵਪਾਰੀ ਇਹਨਾਂ ਦਾ ਸਾਥ ਦੇ ਰਿਹਾ। ਮੈਂ ਕੱਲ ਵੀ ਗੱਲ ਕਹੀ ਸੀ ਕਿ ਵਪਾਰ ਮੰਡਲ ਵਾਲੇ ਤੇ ਘੁੰਗਰੂ ਖਰੀਦ ਕੇ ਭੇਜ ਰਹੇ ਆ ਰੇਲ ਮੰਤਰੀ ਨੂੰ, ਉਹ ਇਹਨਾਂ ਨੂੰ ਬੁਰਾ ਭਲਾ ਨਹੀਂ ਕਹਿ ਰਹੇ। ਉਹ ਰੇਲ ਮੰਤਰੀ ਮਤਲਬ ਕਿ ਸੈਂਟਰ ਸਰਕਾਰ ਨੂੰ ਗਲਤ ਕਰੇ ਕਿ ਤੁਸੀਂ ਸਾਡੇ ਕਿਸਾਨ ਨਾਲ ਗਲਤ ਕਰ ਰਹੇ ਹੋ। ਤਾਂ ਇਹ ਚੀਜ਼ ਵੇਖਣੀ ਪਏਗੀ। ਇਹ ਕਿਸਾਨ ਜਥੇਬੰਦੀਆਂ ਨੂੰ ਦੂਰ ਅੰਦੇਸ਼ਤਾ ਦੇ ਨਾਲ ਚੀਜ਼ ਸਮਝਣੀ ਪਏਗੀ ਕਿ ਅਸੀਂ ਵਪਾਰੀ ਜਿਹੜਾ ਕਿ ਪਹਿਲਾਂ ਹੀ COVID-19 ਦਾ ਚੱਲਿਆ ਹੋਇਆ, ਉਦਯੋਗਪਤੀ ਜਿਹੜੇ ਕਾਫੀ ਜ਼ਿਆਦਾ ਹੰਭੇ ਪਏ ਆ ਪਹਿਲਾਂ ਹੀ, ਅਸੀਂ ਉਹਨਾਂ ਨੂੰ ਹੋਰ ਨਹੀਂ ਨਿਚੋੜ ਸਕਦੇ। ਤਾਂ ਇਹ ਚੀਜ਼ਾਂ ਵੀ ਮੱਦੇਨਜ਼ਰ ਰੱਖ ਕੇ ਚੱਲਣੀਆਂ ਪੈਣਗੀਆਂ। ਜਦੋਂ ਵੀ ਅਗਲੀ ਰਣਨੀਤੀ, ਅਗਲਾ ਫੈਸਲਾ ਕਰਿਆ ਜਾਊਗਾ ਤਾਂ ਮੇਰੇ ਖਿਆਲ ਦੇ ਨਾਲ ਸਾਰੇ ਵਰਗ, ਚਾਹੇ ਉਹ ਕਿਸਾਨ ਵਰਗ ਹੈ, ਚਾਹੇ ਮਜ਼ਦੂਰ ਵਰਗ ਹੈ, ਕਿਉਂਕਿ ਜੇ ਕਾਰਖਾਨੇ ਬੰਦ ਰਹਿਣਗੇ, ਇਕੋਨਮੀ ਨੂੰ ਲਾਸ ਹੋਏਗਾ, ਤਾਂ ਕਾਮਾ ਵੀ ਬੇਰੁਜ਼ਗਾਰ ਹੋਏਗਾ ਨਾ, ਇਹ ਵੀ ਤੁਸੀਂ ਨਹੀਂ ਭੁੱਲ ਸਕਦੇ। ਗਰੀਬ ਵੀ ਤੁਹਾਡੇ ਨਾਲ ਹੀ ਜੁੜਿਆ। ਤਾਂ ਦੂਸਰੇ ਪਾਸੇ ਉਦਮੀ ਆ, ਜਿਹੜੇ ਉਦਯੋਗਪਤੀ ਆ, ਉਹਨਾਂ ਦਾ ਵੀ ਤੁਹਾਨੂੰ ਖਿਆਲ ਰੱਖਣਾ ਪਏਗਾ। ਤਾਂ ਤਮਾਮ ਜਿਹੜੇ ਵਰਗ ਨੇ ਸਾਡੇ, ਜਿਹੜੇ ਇਸ ਟਾਈਮ ਸਪੋਰਟਿਵ ਰੋਲ ਦੇ ਵਿੱਚ ਨੇ, ਤਾਂ ਉਹਨਾਂ ਸਾਰਿਆਂ ਦੀਆਂ ਮਜਬੂਰੀਆਂ, ਲਾਚਾਰੀਆਂ ਤੁਹਾਨੂੰ ਵੇਖਣੀਆਂ ਪੈਣਗੀਆਂ। ਤਾਂ ਉਸ ਹਿਸਾਬ ਨਾਲ ਹੀ ਰਣਨੀਤੀ ਉਲੀਕਣੀ ਪਏਗੀ ਕਿ ਇਹ ਜਿਹੜੀ ਮਾਲਾ ਹੈ ਉਹਦੇ ਵਿੱਚੋਂ ਕੋਈ ਮੋਤੀ ਵਿਖਰੇ ਨਾ, ਧਾਗਾ ਟੁੱਟੇ ਨਾ। ਇਹ ਸਾਰਾ ਖਿਆਲ ਰੱਖਣ ਦੀ ਹੁਣ ਐਕਸਟਰਾ ਜ਼ਿੰਮੇਵਾਰੀ ਮੇਰੇ ਖਿਆਲ ਦੇ ਨਾਲ ਜਥੇਬੰਦੀਆਂ ਜਾ ਰਹੀ ਹੈ। ਜੀ ਜੀ ਜੀ। ਤੇ ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਪੰਜਾਬ ਭਾਜਪਾ ਵੱਲੋਂ ਰੇਲ ਮੰਤਰੀ ਪਿਊਸ਼ ਗੋਇਲ ਦੇ ਨਾਲ ਮੁਲਾਕਾਤ। ਦੇਖੋ ਇਹਦੇ ਤੇ ਅੱਜ ਬਹੁਤ ਜ਼ਿਆਦਾ ਡਰਾਮਾ ਹੋਇਆ, ਹੰਗਾਮਾ ਹੋਇਆ। ਤਾਂ ਇਹ ਵਾਪਸ ਗਿਆ ਸੀਗਾ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਾਲਾ ਪੀਯੂਸ਼ ਚਾਵਲਾ ਜੀ ਦੇ ਕੋਲ, ਨਹੀਂ ਪਿਊਸ਼ ਗੋਇਲ ਚਾਵਲਾ ਕ੍ਰਿਕਟਰ ਹੈ, ਉਹਦਾ ਨਾਮ ਜਿਹੜਾ ਜ਼ੁਬਾਨ ਦਾ ਰਾਜ ਦਾ। ਇਹ ਜਿਹੜੇ ਗੋਇਲ ਸਾਹਿਬ ਆ, ਇਹ ਵਾਪਸ ਪਹਿਲਾਂ ਇਹਨਾਂ ਨੂੰ ਮਿਲਣ ਗਿਆ ਔਰ ਇਹਨਾਂ ਦੇ ਨਾਲ ਮੁਲਾਕਾਤ ਕੀਤੀ ਆ। ਉਸ ਤੋਂ ਬਾਅਦ ਚੌਧਰੀ ਸਾਹਿਬ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਜਿਸ ਤਰੀਕੇ ਨਾਲ ਚੱਲਦੇ ਪਏ, ਉਹਨਾਂ ਦੇ ਰੋਲ ਨੂੰ ਬਹੁਤਾ ਜ਼ਿਆਦਾ ਠੀਕ ਨਹੀਂ ਦਿੰਦੇ ਆ। ਪੰਜਾਬ ਦੇ ਵਿੱਚ ਰਹਿੰਦੇ ਆ, ਪੰਜਾਬ ਦਾ ਖਾਂਦੇ ਪੀਂਦੇ ਆ, ਚਲੋ ਪਾਰਟੀ ਦੀ ਨਹੀਂ ਟੁੱਟਣੀ ਆ, ਕੋਈ ਚੱਕਰ ਨਹੀਂ ਹੈਗਾ, ਪਰ ਇੰਨਾ ਜ਼ਿਆਦਾ ਇੱਕ ਤਰਫਾ ਇੱਕ ਪਾਸੜ ਹੋ ਜਾਣਾ। ਅੱਜ ਸੰਦੀਪ ਕੁਮਾਰ ਸੈਣੀ ਬੋਲਿਆ, ਉਹਨੇ ਖੁੱਲ੍ਹ ਕੇ ਕਿਹਾ, ਉਹਨੇ ਆਖਿਆ ਕਿਸੇ ਦਾ ਕੋਈ ਕਸੂਰ ਨਹੀਂ, ਤੁਸੀਂ ਕਈ ਜੋ ਲੱਖ ਕੇ ਕਾਂਗਰਸ ਵਾਲੇ ਜਿਹੜੇ ਆ ਉਹ ਕਿਸਾਨਾਂ ਨੂੰ ਸ਼ਹਿ ਦਿੰਦੇ ਆ, ਫਲਾਣਾ ਕਰਦੇ, ਅਕਾਲੀ ਇਸ ਤਰ੍ਹਾਂ ਕਰਦੇ, ਸਾਡਾ ਆਪਦਾ ਕਸੂਰ ਆ, ਅਸੀਂ ਕਿਸਾਨਾਂ ਨੂੰ ਨਹੀਂ ਸਮਝਾ ਪਾ ਰਹੇ। 5 ਮਿੰਟਾਂ ਦਾ ਕੰਮ ਆ, ਇਹਨੂੰ ਦਾ ਹੱਲ ਹੋਣਾ ਚਾਹੀਦਾ, ਸਾਡੀ ਇਹ ਅਸਫਲਤਾ ਹੈ, ਸਾਡੀ ਕੋਈ ਗੱਲ ਹੀ ਨਹੀਂ ਸੁਣਦਾ। ਅਤੇ ਕਿ ਅਸੀਂ ਜਾ ਕੇ ਕਿਹਨੂੰ ਸੁਣਾਈਏ। ਤੁਸੀਂ ਆਪ ਹੀ ਵੇਖ ਲਓ ਕਿ ਖੁਦ ਇਹਨਾਂ ਦਾ ਸਾਬਕਾ ਮੰਤਰੀ, ਜਿਹੜਾ ਕਿ 35 ਸਾਲ ਪੁਰਾਣਾ ਆਗੂ ਹੈ ਪੰਜਾਬ ਦੀ ਭਾਜਪਾ 'ਚ, ਜਿਹੜਾ ਮੰਤਰੀ ਰਹਿ ਚੁੱਕਾ, ਕਿਉਂਕਿ ਉਹ ਕਿਸਾਨ ਹੈ, ਕਾਫੀ ਵੱਡਾ ਕਿਸਾਨ ਹੈ, ਸੰਦੀਪ ਕੁਮਾਰ ਸੈਣੀ, ਤਾਂ ਉਹਨੇ ਸਿੱਧੇ ਤੌਰ 'ਤੇ ਕਿਹਾ ਕਿ ਗਲਤੀ ਸਾਡੀ ਹੈ। ਕਿ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਦ ਏਡਾ ਵੱਡਾ ਆਗੂ ਜਿਹੜਾ 35 ਸਾਲ ਤੋਂ ਗਰਾਊਂਡ 'ਚ ਕੰਮ ਕਰ ਰਿਹਾ, ਗਰਾਊਂਡ 'ਤੇ ਕੰਮ ਕਰ ਰਿਹਾ, ਉਹ ਪਿੰਡ 'ਚ ਰਹਿੰਦਾ ਆਦਮੀ ਮੰਤਰੀ, ਤੁਹਾਨੂੰ ਪਤਾ ਕਿ ਕੱਲ੍ਹ ਨੂੰ ਮੈਨੂੰ ਵੋਟ 'ਤੇ ਛੱਡੋ, ਲੋਕਾਂ ਨੇ ਕਿਸੇ ਦਾਵਤ 'ਤੇ ਵੀ ਨਹੀਂ ਬੁਲਾਉਣਾ ਜੇ ਆਹ ਹਾਲ ਰਿਹਾ। ਤਾਂ ਉਹ ਗੱਲ ਸਮਝ ਰਹੇ ਆ, ਇਹ ਨਹੀਂ ਸਮਝ ਰਹੇ ਜਿਹੜੇ ਕੌਮੀ ਪੱਧਰ 'ਤੇ ਥੋੜ੍ਹੇ ਬਹੁਤੇ ਰਸੂਖਦਾਰ ਹੈਗੇ ਆ, ਇਹਨਾਂ ਨੂੰ ਵੀ ਸਮਝਣ ਦੀ ਜ਼ਰੂਰਤ ਆ। ਅਤੇ ਇਹਨਾਂ 'ਤੇ ਅੱਜ ਇਹ ਵੀ ਦੋਸ਼ ਲੱਗਿਆ ਕਥਿਤ ਤੌਰ 'ਤੇ ਕਿ ਇਹ ਜਾ ਕੇ ਸਗੋਂ ਭੜਕਾ ਰਹੇ ਨੇ ਸੈਂਟਰ, ਕਿਉਂਕਿ ਇਹਨਾਂ ਦੇ ਘਰਾਓ ਵਗੈਰਾ ਹੁੰਦੇ ਆ, ਇਹਨਾਂ 'ਤੇ ਦੋਸ਼ ਲੱਗਿਆ। ਹਾਲਾਂਕਿ ਇਹਨਾਂ ਦੀ ਉੱਥੇ ਕੌਣ ਬੋਲੀ ਜਿਹੜੀ ਹੈਗੀ ਉਹ ਸਭ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦੀ ਰਹਿੰਦੀ ਆ। ਤਾਂ ਖੈਰ ਘੰਟਾ ਕੁ ਇਹਨਾਂ ਦੇ ਨਾਲ ਮੁਲਾਕਾਤ ਤੋਂ ਬਾਅਦ, ਕਿਉਂਕਿ ਉੱਥੇ ਇੱਕ ਵਫਦ ਹੋਰ ਵੀ ਗਿਆ ਸੀਗਾ, ਉਹ ਸੀਗੇ ਸਾਡੇ ਕਾਂਗਰਸ ਦੇ ਜਿਹੜੇ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਹੈ ਉਹਨਾਂ ਦਾ, ਤਾਂ ਉਹ ਗਏ ਆ। ਉਹਨਾਂ ਦੇ ਵਿੱਚੋਂ ਰਵਨੀਤ ਬਿੱਟੂ, ਔਜਲਾ ਤੇ ਇੱਕ ਮੇਰੇ ਖਿਆਲ ਦੇ ਨਾਲ ਚੌਧਰੀ ਸੰਤੋਖ ਸਿੰਘ, ਇਹ ਬਾਹਰ ਆ ਕੇ ਵਿੱਚੇ ਮੀਟਿੰਗ ਛੱਡ ਕੇ, ਤੇ ਬਾਹਰ ਆ ਕੇ ਰਵਨੀਤ ਬਿੱਟੂ ਨੇ ਰੌਲਾ ਪਾ ਦਿੱਤਾ ਕਿ ਜਿਹੜਾ ਰੇਲਵੇ ਮਿਨਿਸਟਰ ਹੈ ਉਹ ਸਾਨੂੰ ਦਬਾ ਰਿਹਾ ਹੈ। ਦਬਾਅ ਹੋ ਰਿਹਾ, ਉਹ ਕਹਿੰਦਾ ਕਿ
ਜੇ ਰੇਲਾਂ ਚੱਲਦੀਆਂ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਹਿਮਤੀ ਜਤਾ ਦਿਓ, ਤੇ ਜਦ ਤੱਕ ਤੁਸੀਂ ਇਹ ਬਿੱਲ ਨਹੀਂ ਮੰਨੋਗੇ ਤਦ ਤੱਕ ਰੇਲਾਂ ਨਹੀਂ ਚੱਲਣਗੀਆਂ। ਉਹਨਾਂ ਕਿਹਾ ਕਿ ਸਾਰੇ ਜਦੋਂ ਬਿੱਲਾਂ ਨੂੰ ਮੰਨਦੇ ਪਏ ਤੇ ਪੰਜਾਬ ਨੂੰ ਕੀ ਆਕੜ ਚੜੀ ਆ। ਤੇ ਉਹਨਾਂ ਨੇ ਫਿਰ ਇੱਥੋਂ ਤੱਕ ਕਹਿ ਦਿੱਤਾ, ਉਹ ਕਹਿੰਦੇ ਕਿ ਅਸੀਂ ਕਿਸਾਨ ਦੀ ਪੱਗ ਜਿਹੜੀ ਆ ਇਹਨਾਂ ਦੇ ਪੈਰਾਂ 'ਚ ਨਹੀਂ ਰੱਖਣ ਦਿੰਦੇ, ਕਿ ਅਸੀਂ ਨਹੀਂ ਰੱਖਾਂਗੇ, ਅਸੀਂ ਚੱਲੇ ਤੇ ਅਸੀਂ ਇਹੋ ਜਿਹੇ ਬੰਦੇ ਨੂੰ ਕਦੇ ਦੁਬਾਰਾ ਦਿਲਾ ਕੇ ਦੇ। ਤਾਂ ਇਹ ਉਹਨਾਂ ਦੀ ਵਾਰਨਿੰਗ ਸੀ। ਤੇ ਨਾਲ ਉਹਨਾਂ ਨੇ ਕਿਹਾ ਕਿ ਦੇਖੋ ਜੀ, ਅਸੀਂ ਤੇ ਚਿੱਠੀ ਲੈ ਕੇ ਆਏ ਹਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬਕਾਇਦਾ ਕਿ ਰੇਲਵੇ ਟਰੈਕ ਜਿਹੜੇ ਆ ਉਹ ਖਾਲੀ ਨੇ, ਔਰ ਇਸ ਤੋਂ ਇਲਾਵਾ ਜੋ ਤੁਸੀਂ ਸਿਕਿਉਰਿਟੀ ਦਾ ਕੰਸਰਨ ਰੱਖਦੇ ਹੋ ਤਾਂ ਉਹਦੇ ਬਾਬਤ ਵੀ ਸਾਡੀ ਜ਼ਿੰਮੇਵਾਰੀ ਆ। ਦੂਜੇ ਪਾਸੇ ਹੋਇਆ ਕੀ ਆ ਕਿ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਦੂਨੋਂ ਵੀ ਪਿੱਛੇ ਚਲੇ ਗਏ, ਪਰ ਅੱਡ ਚਲੇ ਗਏ। ਦੇਖੋ ਵੀ ਕਮਾਲ ਦੀਆਂ ਗੱਲਾਂ ਨੇ। ਤੇ ਉਹਨਾਂ ਨੇ ਆ ਕੇ ਕਹਿੰਦਾ, ਉਹ ਕਹਿੰਦੇ ਕਿ ਦੇਖੋ ਜੀ, ਉਹ ਮੰਗਦੇ ਆ ਜ਼ਿੰਮੇਵਾਰੀ, ਉਹ ਮੰਗਦੇ ਆ ਕਿ ਲਿਖਤੀ ਦੇ ਵਿੱਚ ਦੇ ਦਿਓ। ਹੁਣ ਇਹਨਾਂ ਦੇ ਆਪਣੇ ਬੰਦੇ ਵੇਖੋ ਕੰਟਰਾਡਿਕਟ ਗੱਲਾਂ ਕਰੀ ਜਾਂਦੇ ਆ। ਉਹ ਕਹਿੰਦੇ ਆ ਕਿ ਅਸੀਂ ਚਿੱਠੀ ਲੈ ਕੇ ਗਏ ਤਾਂ, ਤੇ ਉਹ ਕਹਿੰਦੇ ਕਿ ਲਿਖਤੀ ਮੰਗਦੇ ਦੀ ਗਰੰਟੀ ਦਈਏ। ਇਹਦੀ ਗੱਲ ਮੰਨੋਗੇ ਤਾਂ ਖੈਰ ਇਹ ਬਹੁਤ ਵੱਡੇ ਪੱਧਰ ਤੇ ਅੱਜ ਚਰਚਾ ਚੱਲਦੀ ਰਹੀ, ਔਰ ਚਰਚਾ ਨੂੰ ਅੱਗੇ ਪ੍ਰਧਾਨ ਜੀ ਨੇ ਵੀ ਤੋੜ ਦਿੱਤਾ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ। ਉਹ ਕਹਿੰਦੇ ਕੈਪਟਨ ਦਿੱਲੀ ਗਿਆ ਸੀਗਾ ਤੇ ਰੇਲ ਮੰਤਰੀ ਨੂੰ ਕਿਉਂ ਨਹੀਂ ਮਿਲ ਕੇ ਆਇਆ? ਭਾਈ ਦੱਸੋ ਸਾਨੂੰ। ਉਹ ਅੱਡ ਤੁਹਾਨੂੰ ਪਤਾ ਹੀ ਆ ਕਿ ਚਿਗੰਡਾ ਪਾ ਲੈਂਦੇ ਪ੍ਰਧਾਨ ਜੀ, ਉਹ ਅੱਡ ਸਵਾਲ ਕਰਦੇ ਆ। ਜਿਵੇਂ ਕੱਲ ਕਹਿੰਦੇ ਕਿ ਤੂੰ ਮਰਨ ਵਰਤ ਤੇ ਬਹਿ ਜਾ, ਉਸ ਨਾਲ ਹਾਈ ਗੱਲ ਉਹ ਵੀ ਕਹਿ ਸਕਦੇ ਭਾਵੇਂ ਕਿ ਮਰਨ ਵਰਤ ਤੇ ਤੁਸੀਂ ਬੈਠ ਜਾਓ, ਕਿਹੜਾ ਬੈਠੇ। ਪਰ ਗੱਲ ਇਹ ਆ ਕਿ ਅਗਾਂਹ ਜਾ ਕੇ ਇਹ ਚਰਚਾ ਹੋਰ ਵੀ ਵੱਡੇ ਪੱਧਰ ਤੇ ਫੈਲ ਗਈ, ਕਿਉਂਕਿ ਇੱਕ ਤਾਂ ਇਹ ਸੀਗਾ ਕਿ ਨੱਡਾ ਜਿਹੜੇ ਹੈਗੇ ਇਹਨਾਂ ਦੇ ਕੌਮੀ ਪ੍ਰਧਾਨ, ਉਹਨਾਂ ਨੇ ਇੱਕ ਜਵਾਬ ਦਿੱਤਾ। ਵੈਸੇ ਤਾਂ ਕਹਿੰਦੇ ਕਿ ਸਾਨੂੰ ਤਾਂ ਚਿੱਠੀ ਮਿਲੀ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਦੀ, ਜੋ ਕਹਿੰਦੇ ਕਿ ਮੈਂ ਚਿੱਠੀ ਲਿਖੀ ਹੈ JP ਨੱਡਾ ਜੀ ਨੂੰ। ਤਾਂ ਉਹ ਕਹਿੰਦੇ ਕਿ ਜੋ ਮੀਡੀਆ ਰਿਪੋਰਟਾਂ ਨੇ ਮੈਂ ਉਹਦੇ ਆਧਾਰ ਤੇ ਜਵਾਬ ਦੇ ਰਿਹਾ ਕਿ ਜੋ ਸਥਿਤੀ ਹੈ ਤੁਹਾਡੀ ਉਹਦੇ ਵਾਸਤੇ ਜ਼ਿੰਮੇਵਾਰ ਤੁਸੀਂ ਹੋ, ਆਪ ਤੁਸੀਂ ਹੋ। ਔਰ ਜਦ ਤੱਕ ਸਾਡੀ ਇਹ ਗੱਲ ਮੰਨੋਗੇ ਨਹੀਂ, ਰੇਲਵੇ ਟਰੈਕ ਖਾਲੀ ਨਹੀਂ ਹੋਣਗੇ, ਤਦ ਤੱਕ ਤੁਹਾਨੂੰ ਕੋਈ ਰਾਹਤ ਨਹੀਂ ਦਿੱਤੀ ਜਾਏਗੀ। ਸੋ ਉਹ ਵੀ ਇੱਕ ਬਹੁਤ ਵੱਡਾ ਜਵਾਬ ਸੀਗਾ ਕਿ ਤੁਸੀਂ ਤੋੜ ਕੇ ਜਵਾਬ ਦੇ ਰਹੇ ਹੋ ਇਸ ਸਟੇਟ ਨੂੰ। ਔਰ ਗੁੱਸਾ ਲੋਕਾਂ ਦੇ ਵਿੱਚ ਹੋਰ ਵੀ ਜ਼ਿਆਦਾ ਵੱਡੇ ਪੱਧਰ ਤੇ ਫੈਲ ਗਿਆ ਰਵਨੀਤ ਬਿੱਟੂ ਦੀ ਬਾਈਟ ਤੋਂ ਬਾਅਦ ਕਿ ਕਮਾਲ ਵੀ ਕਹਿੰਦੇ ਸਾਡੇ ਨੁਮਾਇੰਦਿਆਂ ਦੇ ਨਾਲ ਤੁਸੀਂ ਇੰਨੀ ਜ਼ਿਆਦਾ ਜ਼ਲਾਲਤ ਭਰੀ ਗੱਲਬਾਤ ਕਰ ਰਹੇ ਹੋ। ਜਦੋਂ ਕਿਸਾਨ ਆਗੂ ਜਾਂਦੇ ਆ ਤਦ ਵੀ ਜ਼ਲਾਲਤ, ਜਦ ਸਾਡੇ ਚੁਣੇ ਹੋਏ ਨੁਮਾਇੰਦੇ ਜਾਂਦੇ ਆ ਤਦ ਵੀ ਜ਼ਲਾਲਤ। ਤੁਸੀਂ ਸਮਝ ਕੇ ਰੱਖਿਆ ਤਾਂ ਜਦ ਇਹ ਮੈਸੇਜ ਗਿਆ ਤਾਂ ਸੱਚ ਜਾਣੋ ਇਹਨਾਂ ਨੂੰ ਥੋੜੀ ਜਿਹੀ ਕਿਤੇ ਨਾ ਕਿਤੇ ਸੇਕ ਲੱਗੀ ਆ। ਔਰ ਇਹਨਾਂ ਨੇ ਫਿਰ ਜਿਹੜੇ ਹੈਗੇ ਆ ਰੇਲਵੇ ਦੇ ਚੇਅਰਮੈਨ ਸੀਗੇ, ਸ਼ਾਇਦ ਮੈਨੂੰ ਪੱਕਾ ਨਹੀਂ ਪਤਾ, ਮਾਫ ਕਰਨਾ ਜੇ ਮੈਂ ਗਲਤ ਬੋਲ ਰਿਹਾ ਹਾਂ, ਕਿਉਂਕਿ ਹੁਣੇ ਉਹ ਜਿਹੜੀ ਪ੍ਰੈਸ ਕਾਨਫਰੰਸ ਹੋ ਗਿਆ TR ਸ਼ਾਇਦ ਚੇਅਰਮੈਨ ਸੀਗੇ, ਤਾਂ ਉਹ ਬੋਲ ਰਹੇ ਸੀਗੇ। ਉਹਨਾਂ ਨੇ ਬਕਾਇਦਾ PC ਕੀਤੀ, 7 ਫੁੱਟ ਇੱਕ PC ਸੱਦੀ ਪ੍ਰੈਸ ਕਾਨਫਰੰਸ, ਆਨਲਾਈਨ ਪ੍ਰੈਸ ਕਾਨਫਰੰਸ। ਤਾਂ ਉਹਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਿਹਾ, ਉਹ ਕਹਿੰਦੇ ਕਿ ਦੇਖੋ ਜੀ, ਸਾਨੂੰ ਕੈਪਟਨ ਅਮਰਿੰਦਰ ਸਿੰਘ ਦਾ ਖੱਤ ਮਿਲ ਗਿਆ। ਔਰ ਉਹਨਾਂ ਨੇ ਇੱਥੋਂ ਤੱਕ ਦਾਅਵਾ ਕੀਤਾ ਕਿ ਰਵਨੀਤ ਸਿੰਘ ਬਿੱਟੂ ਦੀ ਜਿਹੜੀ ਗੱਲ ਆ ਕੇ ਅੱਧੇ ਪੈ ਬਾਰ, ਉਹ ਬਿਲਕੁਲ ਝੂਠ ਆ। ਤੇ ਅਸੀਂ ਇਹੋ ਗੱਲ ਕਹੀ ਆ ਕਿ ਮਿਨਿਸਟਰ ਨੇ ਵੀ ਇਹੋ ਗੱਲ ਕਹੀ ਆ ਕਿ ਤੁਸੀਂ ਰੇਲਵੇ ਟਰੈਕ ਖਾਲੀ ਕਰਵਾ ਦਿਓ, ਉਸ ਤੋਂ ਬਾਅਦ ਅਸੀਂ ਜਿਹੜੀਆਂ ਇਹ ਟ੍ਰੇਨਾਂ ਹੈ ਉਧਰ ਨੂੰ ਤੋੜ ਦਿਆਂਗੇ, ਕੋਈ ਚੱਕਰ ਹੀ ਨਹੀਂ ਹੈਗਾ, ਕੋਈ ਦਿੱਕਤ ਹੀ ਨਹੀਂ ਹੈਗੀ। ਹੁਣ ਪਤਾ ਨਹੀਂ ਕੌਣ ਝੂਠ ਬੋਲ ਰਿਹਾ ਕੌਣ ਸੱਚ ਬੋਲ ਰਿਹਾ। ਤੇ ਨਾਲ ਉਹਨਾਂ ਨੇ ਕਿਹਾ ਕਿ ਦੇਖੋ ਇਹਨਾਂ ਨੇ 31 ਚੋਂ ਤਕਰੀਬਨ 14 ਥਾਵਾਂ ਤੋਂ ਧਰਨੇ ਚੁੱਕ ਲਏ ਆ, 17 ਥਾਵਾਂ ਤੇ ਹੈਗੇ ਆ। ਤੇ ਜਦ ਤੱਕ ਪਲੇਟਫਾਰਮਾਂ ਤੋਂ ਕਿਸਾਨ ਨਹੀਂ ਉੱਠਦੇ, ਇਸ ਤੋਂ ਇਲਾਵਾ ਜਿਹੜੀ ਲਿਖਤੀ ਗਰੰਟੀ ਨਹੀਂ ਮਿਲਦੀ, ਜਦ ਤੱਕ ਇਨਸਾਫ ਹੋ ਜਾਂਦਾ ਕਿ ਅੱਗੇ ਤੋਂ ਕੋਈ ਸਾਨੂੰ ਪਰੇਸ਼ਾਨੀ ਨਹੀਂ ਆਏਗੀ ਕਿਸੇ ਰੇਲਵੇ ਰੂਟ ਤੇ, ਤਦ ਅਸੀਂ ਇਹ ਕੰਮ ਜਿਹੜਾ ਉਹ ਕੱਲ ਸ਼ਾਮ ਤੱਕ ਕਰ ਦਿਆਂਗੇ। ਜੇ ਮਤਲਬ ਕਿ ਸਭ ਕੁਝ ਹੋ ਜਾਂਦਾ ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ, ਔਰ ਜਿਹੜੇ ਪੰਜਾਬ ਪੁਲਿਸ ਦੇ ਹੈੱਡ ਆ DG ਆ, ਉਹਨਾਂ ਨੇ ਵੀ ਕਹਿ ਦਿੱਤਾ ਕਿ ਸ਼ੁੱਕਰਵਾਰ ਸਵੇਰ ਤੱਕ ਤੁਹਾਨੂੰ ਰੇਲਵੇ ਟਰੈਕ ਖਾਲੀ ਮਿਲਣਗੇ। ਹੁਣ ਪਤਾ ਨਹੀਂ ਕੋਈ ਤਾਕਤ ਵਰਤਦੇ ਆ ਜਾਂ ਕੋਈ ਵਿਚਲਾ ਰਸਤਾ ਗੱਲਬਾਤ ਵਾਲਾ ਉਹ ਕਰਦੇ, ਕਿਉਂਕਿ ਕਿਸਾਨਾਂ ਨੇ ਤਾਂ ਕਹਿ ਦਿੱਤਾ ਆਲਮੋਸਟ, ਕਹਿੰਦੇ ਆ ਕਿ ਅਸੀਂ ਜਿਹੜੇ ਰੇਲਵੇ ਜਿਹੜੇ ਸਟੇਸ਼ਨ ਹੈ ਉਹਨਾਂ ਦੇ ਬਾਹਰ ਪਾਰਕ ਹੁੰਦੇ ਆ, ਉੱਥੇ ਬਹਿ ਜਾਂਦੇ, ਸਾਨੂੰ ਕੋਈ ਦਿੱਕਤ ਨਹੀਂ ਹੈ, ਕਿਉਂਕਿ ਅਸੀਂ ਕਹਿ ਚੁੱਕੇ ਹਾਂ, ਐਲਾਨੀਆਂ ਕਹਿ ਚੁੱਕੇ ਕਿ 20 ਤਰੀਕ ਤੱਕ ਅਸੀਂ ਰੇਲਾਂ ਨਹੀਂ ਰੁਕਣੀਆਂ। ਪਰ ਅਸੀਂ ਜੋ ਯਾਤਰੂ ਟ੍ਰੇਨਾਂ ਉਹ ਨਹੀਂ ਆਉਣ ਦਿਆਂਗੇ। ਪਰ ਇੱਥੇ ਆ ਕੇ ਤਸੂੜੀ ਪੈ ਜਾਂਦੀ ਆ। ਮੈਂ ਉਹ ਪ੍ਰੈਸ ਕਾਨਫਰੰਸ ਹੁਣੇ ਤੁਹਾਡੇ ਕਾਲ ਆਉਣ ਤੋਂ 2 ਮਿੰਟ ਪਹਿਲਾਂ ਸੁਣ ਰਿਹਾ ਸੀਗਾ, ਤਾਂ ਉਹਦੇ ਵਿੱਚ ਉਹ ਕਹਿ ਰਹੇ ਆ ਕਿ ਅਸੀਂ ਸਾਰੀਆਂ ਹੀ ਚਲਾਵਾਂਗੇ ਟ੍ਰੇਨਾਂ। ਤਾਂ ਇਹ ਨਹੀਂ ਕਹਿ ਰਹੇ ਕਿ ਜੀ ਅਸੀਂ ਬਸ ਮਤਲਬ ਕਿ ਇੱਕ ਵਾਰੀ ਜਿਵੇਂ ਕੋਲ ਦੀ ਸ਼ਾਰਟ ਆ, ਕੋਲੇ ਦੀ ਸ਼ਾਰਟ ਆ,
ਅਸੀਂ ਕੋਲੇ ਦੀ ਸ਼ਾਰਟੇਜ ਇੱਕ ਵਾਰੀ ਪੂਰੀ ਕਰਾਂਗੇ, ਫਿਰ ਇਸ ਤੋਂ ਇਲਾਵਾ ਜ਼ਰੂਰੀ ਵਸਤੂਆਂ ਤੇ ਉਸ ਤੋਂ ਬਾਅਦ ਯਾਤਰੂ ਟ੍ਰੇਨਾਂ ਜੇ ਚੱਲਦੀਆਂ ਹੋਈਆਂ ਤਾਂ ਉਹ ਵੀ ਚਲਾਵਾਂਗੇ, ਉਹ ਵੀ ਸਿਲਸਿਲੇਵਾਰ ਤਰੀਕੇ ਨਾਲ ਅਸੀਂ ਗੱਲਬਾਤ ਰੱਖਾਂਗੇ। ਤਾਂ ਕਹਿਣ ਦਾ ਭਾਵ ਹੈ ਕਿ ਹਾਲੇ ਵੀ ਚਾਹੇ ਉਹ ਰੇਲਵੇ ਟਰੈਕ ਖਾਲੀ ਕਰਨ ਦੀ ਗਰੰਟੀ ਹਾਸਲ ਕਰ ਚੁੱਕੇ ਆ, ਔਰ ਕੱਲ ਤੱਕ ਸ਼ਾਇਦ ਇਹ ਖਾਲੀ ਹੋ ਵੀ ਜਾਣਗੇ ਦਿੱਤਾ ਥਾਵਾਂ ਨੂੰ ਛੱਡ ਕੇ, ਪਰ ਉਹ ਕਹਿ ਰਹੇ ਆ ਇੱਕ ਤੇ ਇਹ ਆ ਕਿ ਜਿਹੜੇ ਨਿੱਜੀ ਥਰਮਲ ਹੈ ਉਹਨਾਂ ਦੇ ਅੱਗੋਂ ਵੀ ਚੱਕੋ, ਇਹ ਇੱਕ ਰੇੜਕਾ ਹੈ। ਔਰ ਦੂਜੀ ਗੱਲ ਇਹ ਆ ਕਿ ਯਾਤਰੂ ਟ੍ਰੇਨਾਂ ਜਿਹੜੀਆਂ ਉਹਨਾਂ ਬਾਬਤ ਵੀ ਤੁਸੀਂ ਹਾਂ ਪੱਕੀ ਹੁੰਗਾਰਾ ਦਿਓ। ਗੱਲਬਾਤ ਚੱਲੀ ਜ਼ਰੂਰ ਆ, ਪਰ ਗੱਲਬਾਤ ਪੂਰਨ ਤੌਰ ਤੇ ਤਣ ਪੱਤਣ ਲੱਗ ਜੂਗੀ, ਕੱਲ ਤੱਕ ਰੇਲਾਂ ਦਾ ਚੱਕਾ ਘੁੱਖਣ ਲੱਗ ਜੂਗਾ, ਇਹਦੀ ਸੰਭਾਵਨਾ ਹਾਲੇ 50-50 ਆ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਆਮ ਆਦਮੀ ਪਾਰਟੀ ਦੀ ਭਾਜਪਾ ਦੇ ਨਾਲ ਸਾਂਝ ਹੋਈ ਉਜਾਗਰ, ਕਾਂਗਰਸ ਖਹਿਰਾ ਨੇ ਸੁਰ ਮਿਲਾਏ। ਹਾਂਜੀ, ਇਹਨਾਂ ਦੇ ਹੁਣ ਸੁਰ ਛੋਟੇ ਹੋ ਗਏ ਨਾ, ਡੀਡੀ ਤੇ ਆਉਂਦਾ ਵੈਸੇ ਸੁਰ ਮੇਰਾ ਤੁਹਾਡਾ ਪੁਰਾਣਾ ਉਹ ਜੀ ਜੀ ਇਸ ਤਰ੍ਹਾਂ ਉਹ ਯਾਦ ਆ ਗਿਆ ਤੁਹਾਡੀ ਗੱਲ, ਮਿਲੇ ਸੁਰ ਮੇਰਾ ਤੁਹਾਡਾ। ਉਹ ਗੱਲ ਜਿਹੜੀ ਆ ਉਹ ਇਸੇ ਤਰ੍ਹਾਂ ਹੀ ਫਿੱਟ ਬੈਠਦੀ ਆ, ਕਿਉਂਕਿ ਇੱਕ ਬੜੀ ਦਿਲਕਸ਼ ਜੀ ਤਸਵੀਰ ਤੁਸੀਂ ਵੀ ਦੇਖੀ ਹੋਣੀ ਆ। ਕੈਪਟਨ ਸਾਹਿਬ ਬੈਠੇ ਆ ਵਿਚਾਲੇ ਤੇ ਸੱਜੇ ਪਾਸੇ ਪਰਮਿੰਦਰ ਸਿੰਘ ਢੀਂਡਸਾ ਬੈਠੇ ਆ ਪੋਚਵੀਂ ਪੱਗ ਬੰਨ੍ਹ ਕੇ, ਤੇ ਖੱਬੇ ਪਾਸੇ ਸੁਖਪਾਲ ਸਿੰਘ ਖਹਿਰਾ ਬੈਠੇ ਆ। ਸੋ ਬੜੀ ਉਹ ਫੋਟੋ ਜਿਹੜੀ ਆ ਨਾ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਆ, ਤੇ ਇੱਧਰ ਸੁਰ ਵੀ ਮਿਲ ਰਹੇ, ਮਿਲੇ ਸੁਰ ਮੇਰਾ ਤੁਹਾਡਾ। ਤਾਂ ਹੁਣ ਹੋਇਆ ਕੀ ਆ ਕਿ ਜਿਹੜੇ ਨਾਗਰਾ ਬਹੁਤ ਤੇਜ਼ ਤਰਾਰ ਇਹਨਾਂ ਦੇ ਬੁਲਾਰੇ ਆ, ਵਿਦਿਆਰਥੀ ਰਾਜਨੀਤੀ ਚੋਂ ਨਿਕਲੇ ਹੋ MLA ਆ, ਤਾਂ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ, ਉਹ ਕਹਿੰਦੇ ਕਿ ਵੇਖ ਲਓ ਉਜਾਗਰ ਹੋ ਗਿਆ ਸਾਰਾ ਖੇਡ, ਕਿਉਂਕਿ ਅਸੀਂ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਉੱਥੇ ਦਿੱਲੀ ਦੇ ਵਿੱਚ ਬੈਠੇ ਆ, ਤੇ ਇਹ ਸਾਡੇ ਘਰ ਘੇਰ ਨੂੰ ਪੈ ਗਏ ਆ, ਹੁਣ ਡਿਫੈਂਡ ਕੌਣ ਕਿਹਨੂੰ ਕਰ ਰਿਹਾ। ਤਾਂ ਇਹੋ ਹੀ ਗੱਲ ਕੁਝ ਸ਼ਬਦਾਂ ਦਾ ਜ਼ਰੂਰ ਥੋੜਾ ਇੱਧਰ ਉੱਧਰ ਹੈਗਾ ਜੀ, ਬਾਕੀ ਸਾਰਾ ਕੁਛ ਜਿਹੜਾ ਸੁਖਪਾਲ ਸਿੰਘ ਖਹਿਰਾ ਨੇ ਸਿਮਲਾ ਵੀ ਕਿਹਾ ਇਹਨਾਂ ਦਾ। ਤਾਂ ਦੇਖੋ, ਜੇ ਤੁਸੀਂ ਨਿਊਟਰਲ ਰਹਿ ਕੇ ਇੱਕ ਰਾਏ ਬਣਾਓਗੇ ਤਾਂ ਰਾਏ ਕੀ ਨਿਕਲਦੀ, ਉਹਦਾ ਨਿਚੋੜ ਕੀ ਨਿਕਲਦਾ ਕਿ ਜਦ ਭਾਜਪਾ ਦੇ ਉਲਟ ਖਲੋਤੇ ਆ, ਠੀਕ ਹੈ ਤੁਸੀਂ ਆਪਣਾ ਕੋਈ ਪ੍ਰੋਗਰਾਮ ਦੇਣਾ ਹੈ ਵਿਰੋਧ ਦਾ ਤਾਂ ਬਾਅਦ 'ਚ ਦੇ ਸਕਦੇ ਹੋ, ਪਰ ਇੱਕ ਦਿਨ ਸਟੇਟ ਦਾ ਚੀਫ ਮਿਨਿਸਟਰ ਜਾਂਦਾ ਦਿੱਲੀ ਦੇ ਵਿੱਚ, ਔਰ ਉੱਥੇ ਜਾ ਕੇ ਇੱਕ ਪੰਜਾਬ ਦੀ ਬੋਲੀ ਬੋਲਦਾ, ਚਾਹੇ ਉਹ ਠੀਕ ਹੈ ਨਰਮ ਆ ਔਰ ਇੰਨੀ ਜ਼ਰੂਰਤਮੰਦ ਮੈਂ ਨਹੀਂ ਕਹੂੰਗਾ ਕਿ ਗੜਕਵੀਂ ਗੱਲ ਨਹੀਂ ਜਿਵੇਂ ਪੰਜਾਬੀ ਕਰਦੇ ਹੁੰਦੇ ਆ, ਠੀਕ ਹੈ ਲੋਲੇ ਪੋਚੇ ਜੇ ਲਾਏ ਆ ਉੱਥੇ, ਪਰ ਗੱਲ ਇਹ ਹੈ ਕਿ ਫਿਰ ਵੀ ਸਾਡੀ ਆਵਾਜ਼ ਸੀ, ਤਾਂ ਅਸੀਂ ਉਸ ਆਵਾਜ਼ ਦਾ ਸਾਥ ਨਹੀਂ ਦੇ ਸਕਦੇ, ਤਾਂ ਘੱਟੋ ਘੱਟ ਉਸ ਆਵਾਜ਼ ਦੇ ਗੱਲ 'ਚ ਗੂਠਾ ਤੇ ਨਾ ਦਈਏ ਨਾ। ਤਾਂ ਹੁਣ ਜਦ ਤੁਸੀਂ ਬਰਾਬਰ ਇੱਕ ਪ੍ਰੋਗਰਾਮ ਦੇ ਦਿੰਦੇ ਹੋ ਉਹਨਾਂ ਬੰਦਿਆਂ ਦੇ ਖਿਲਾਫ ਜਿਹੜੇ ਦਿੱਲੀ ਦੇ ਵਿੱਚ ਬੋਲਣ ਜਾ ਰਹੇ, ਚਾਹੇ ਕੁਛ ਵੀ ਭਾਵਨਾ ਲੈ ਕੇ ਚੱਲ ਜਾਏ, ਤਾਂ ਫਿਰ ਮੈਸੇਜ ਤੇ ਇਹੀ ਜਾਏਗਾ ਨਾ ਕਿ ਤੁਸੀਂ ਉਸ ਧਿਰ ਨੂੰ ਡਿਫੈਂਡ ਕਰ ਰਹੇ ਹੋ ਜਿਸ ਧਿਰ ਦੇ ਖਿਲਾਫ ਇਹ ਅਟੈਕਿੰਗ ਮੋਡ ਦੇ ਵਿੱਚ ਨਜ਼ਰ ਆ ਰਹੀ। ਇਸੇ ਕਰਕੇ ਇਹ ਜਿਹੜੇ ਬਿਆਨ ਆ ਉਹ ਇੱਕੋ ਟਾਈਮ ਤੇ ਆਏ ਆ। ਤੇ ਵੈਸੇ ਵੀ ਸੁਖਪਾਲ ਖਹਿਰਾ ਦੀ ਤਸਵੀਰ ਦੀ ਮੈਂ ਗੱਲ ਛੇੜੀ ਆ, ਉਸ ਤਸਵੀਰ ਨੇ ਗਾ ਜਾ ਕੇ ਕੀ ਤਕਦੀਰ ਲਿਖਣੀ ਆ ਕੀ ਤਕਦੀਰ ਲਿਖਣੀ ਆ ਪਤਾ ਨਹੀਂ ਹੈ, ਪਰ ਇੱਕ ਚੀਜ਼ ਤੁਸੀਂ ਦੇਖੋ ਨੋਟ ਕਰਨ ਵਾਲੀ ਗੱਲ ਆ, ਨੋਟੇਬਲ ਚੀਜ਼ ਆ ਕਿ ਜਦੋਂ ਤੋਂ ਬਠਿੰਡੇ ਦੀ ਚੋਣ ਜਿਹੜੀ ਸੁਖਪਾਲ ਸਿੰਘ ਖਹਿਰਾ ਨੇ ਲੜੀ ਆ, ਉਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਤਾਂ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਉਹਨਾਂ ਦੇ ਤੇਵਰ ਥੋੜੇ ਨਰਮ ਆ। ਅਕਾਲੀਆਂ ਨੂੰ ਜਿਵੇਂ ਉਹ ਰਗੜੇ ਲਾਉਂਦੇ ਆ, ਆਮ ਆਦਮੀ ਪਾਰਟੀ ਨੂੰ ਜਿਵੇਂ ਉਹ ਸ਼ਾਂਦੇ ਦਿੰਦੇ ਆ, ਇਸ ਤਰ੍ਹਾਂ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲੀ ਬੋਲਣੋਂ ਹਟ ਗਏ ਆ ਥੋੜੇ ਸਮੇਂ। ਤਾਂ ਭੁਲੱਥ ਦੇ ਵਿੱਚ ਉਹ ਕਾਂਗਰਸੀਆਂ ਦੇ ਕੋਲ ਵੀ ਕੋਈ ਜ਼ਬਰਦਸਤ ਚਿਹਰਾ ਨਹੀਂ ਹੈ। ਬੀਬੀ ਜਗੀਰ ਕੌਰ ਨੇ ਕੁਝ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਰਿਵਾਈਵ ਕੀਤਾ ਆਪਣੇ ਆਪ ਨੂੰ, ਤਿਆਰੀ ਆ ਉਹਨਾਂ ਦੀ ਪੂਰੀ, ਤਾਂ ਭੁਲੱਥ ਦੇ ਵਿੱਚ ਉਸ ਚਿਹਰੇ ਨੂੰ ਕੋਈ ਟੱਕਰ ਜੇ ਦੇ ਸਕਦਾ ਤਾਂ ਉਹ ਸੁਖਪਾਲ ਖਹਿਰਾ ਹੀ ਆ। ਪਰ ਸੁਖਪਾਲ ਖਹਿਰਾ ਆਪਣਾ ਕੋਈ ਦਲ ਆਪਣਾ ਕੋਈ ਫਰੰਟ ਖੜਾ ਕਰਨ ਦੇ ਵਿੱਚ ਅਸਫਲ, ਉਹਨਾਂ ਨੂੰ ਵੀ ਲੋੜ ਆ ਇੱਕ ਧਿਰ ਦੀ, ਸੋ ਉਹ ਧਿਰ ਜੇ ਇਹਨਾਂ ਦੀ ਲੋੜ ਪੂਰਤੀ ਕਰਦੀ ਹੈ ਤੇ ਉਹਨਾਂ ਦੀ ਲੋੜ ਪੂਰਤੀ ਕਰਦੇ ਤਾਂ ਰਾਜਨੀਤੀ ਫਿਰ ਲੋੜਾਂ ਤੇ ਹੀ ਚੱਲਦੀ ਹੈ ਨਾ, ਪਤਾ ਕਰਦਾ ਤੇ ਚੱਲਦੀ ਹੈ। ਸੋ ਲੱਗਦਾ ਇਹੋ ਕਿਉਂਕਿ ਅਕਾਲੀਆਂ 'ਚ ਜਾਣਾ ਜਾਂ ਭਾਜਪਾ 'ਚ ਰਲਣਾ ਮੈਨੂੰ ਵੀ ਲੱਗਦਾ ਕਿ ਸੁਖਪਾਲ ਸਿੰਘ ਖਹਿਰੇ ਵਾਸਤੇ ਸੁਖਾਲਾ ਹੈ ਜੇ ਉਹਨਾਂ ਨੇ ਕੋਈ ਰਾਜਨੀਤਿਕ ਕਦਮ ਚੁੱਕਣਾ ਹੋਵੇ। ਹਾਲਾਂਕਿ ਇਹ ਗੱਲਾਂ ਜਿਹੜੀਆਂ ਹਾਲੇ ਕਾਲਪਨਿਕ ਨੇ, ਇਹ ਗੱਲਾਂ ਕਾਲਪਨਿਕ ਨੇ, ਸੰਭਾਵਨਾਵਾਂ ਨੇ ਰਾਜਨੀਤੀ 'ਚ ਜਿਸ ਤਰ੍ਹਾਂ ਸੁਰ ਮਿਲ ਰਹੇ ਨੇ ਉਹਦੇ ਤੋਂ ਕਹਿਣ ਦਾ ਭਾਵ ਇਹ ਆ ਜੇ ਆਪਾਂ ਗੱਲ ਨੂੰ ਅੱਗੇ ਵਧਾਈਏ। ਪਰ ਜੇ ਆਪਾਂ ਦੇਖੀਏ ਤਾਂ ਭਾਜਪਾ 'ਚ ਕਦੇ ਨਹੀਂ ਜਾ ਸਕਦੇ, ਤਾਂ ਦੂਸਰੇ ਸਾਥੀਆਂ ਦੇ ਨਾਲ ਉਹਨਾਂ ਦੀ ਨਾ ਸਿੱਧੀ ਰਲਦੀ ਨਹੀਂ ਪਈ। ਸੋ ਇਸ ਕਰਕੇ ਇਹ ਆ ਕਿ ਬਹੁਤ ਲੰਮਾ ਸਮਾਂ ਜਿਸ ਪਾਰਟੀ 'ਚ ਉਹਨਾਂ ਨੇ ਬਤਾਇਆ ਹੋ ਸਕਦਾ ਕਿ ਰਾਜਨੀਤੀ ਦੇ ਵਿੱਚ ਕੁਝ ਵੀ ਹੋ ਸਕਦਾ, ਇਹ ਵੀ ਹੋ ਸਕਦਾ ਕਿ ਬੈਕ ਗੇਅਰ ਪੈ ਜਾਏ।
ਜੀ ਬੜਿਆਂ ਦੀਆਂ ਘਰ ਵਾਪਸੀਆਂ ਹੋਈਆਂ, ਬੜੇ ਜਾਣੇ ਇੱਧਰੋਂ ਉੱਧਰੋਂ ਹੁੰਦੇ ਰਹਿੰਦੇ ਆ, ਸੋ ਇਹ ਕੋਈ ਵਿਲੱਖਣ ਗੱਲ ਜਿਹੜੀ ਉਹ ਨਹੀਂ ਹੋਊਗੀ। ਅਗਲੀ ਗੱਲ ਕਰੀਏ ਸਿਰਸੇ ਹੁਣਾਂ ਦਾ ਬਿਆਨ ਹੈ, ਕਹਿੰਦੇ ਪਾਕਿਸਤਾਨ ਸਰਕਾਰ ਦੁਆਰਾ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਪ੍ਰਬੰਧ ਆਪਣੇ ਹੱਥ ਵਿੱਚ ਲੈਣਾ ਮੰਦਭਾਗਾ। ਹਾਂਜੀ, ਤੁਹਾਨੂੰ ਪਤਾ ਹੀ ਆ ਕਿ ਜਿਹੜਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆ ਉਹ ਚਲੇ ਗਿਆ ਐਕੋ ਟਰਸਟੀ ਪ੍ਰਾਪਰਟੀ ਬੋਰਡ ਕੋਲ। ਕੋਈ ਐਕੀਓ ਟਰਸਟੀ ਪ੍ਰਾਪਰਟੀ ਬੋਰਡ ਹੈ ਉਹਨਾਂ ਦਾ, ਜਿਹਨੂੰ ATPB ਕਹਿੰਦੇ ਆ। ਤੁਹਾਨੂੰ ਪਤਾ ਹੀ ਹੈ, ਬੋਲਣ ਦੇ ਵਿੱਚ ਕਈ ਵਾਰ ਸ਼ਬਦ ਨੇ ਜਿਹੜੇ ਉਹ ਅੜ ਜਾਂਦੇ ਆ, ਕਿਉਂਕਿ ਆਪਣੇ ਇੱਧਰ ਇਹੋ ਸ਼ਬਦ ਨਹੀਂ ਹੈਗੇ। ਸੋ ਉਹਨੂੰ ATPB ਕਹਿੰਦੇ ਆ, ਤਾਂ ਉਹਨੂੰ ਮੈਂ ਕੁਛ ਪਰਿਭਾਸ਼ਿਤ ਕਰਨ ਦਾ ਯਤਨ ਕੀਤਾ। ਪਰ ਇੱਥੋਂ ਦੇ ਮੀਡੀਆ ਨੇ ਇਹਨੂੰ ਇਉਂ ਪਰਿਭਾਸ਼ਿਤ ਕੀਤਾ ਹੈ ਕਿ ਸਿੱਖਾਂ ਦੇ ਇਤਿਹਾਸਕ ਧਾਰਮਿਕ ਸਥਾਨ ਕਰਤਾਰਪੁਰ ਦਰਬਾਰ ਸਾਹਿਬ ਗੁਰਦੁਆਰਾ ਦਾ ਪ੍ਰਬੰਧਨ ISI ਸੰਗਠਨ ATPB ਨੂੰ ਸੌਂਪਣ ਦਾ, ਹੁਣ ਅੱਗੇ ਜੋ ਮਰਜ਼ੀ ਕਹਿ ਲਓ ਕਿ ਇਹਨਾਂ ਨੇ ਕਰੜਾਈ ਦੇ ਨਾਲ ਨੋਟਿਸ ਲਿਆ ਜਾਂ ਉਹਨੂੰ ਮੰਦਭਾਗਾ ਦੱਸਿਆ ਤੇ ਜਾਂ ਉਹਦੀ ਨਿਖੇਧੀ ਕੀਤੀ ਆ। ਉਹ ਅਲੱਗ-ਅਲੱਗ ਬਿਆਨ ਜਿਹੜੇ ਤੁਸੀਂ ਜੋੜ ਸਕਦੇ ਹੋ ਨੇਤਾਵਾਂ ਦੇ। ਤਾਂ ਇਹ ਸ਼ਬਦਾਵਲੀ ਹੁਣ ਤੁਸੀਂ ਦੇਖ ਲਓ ਕਿ ਮੀਡੀਆ ਦੀ ਕੀ ਸ਼ਬਦਾਵਲੀ ਆ। ਤੜਕੇ ਜਦੋਂ ਮੈਂ ਉੱਠਿਆ ਸੀਗਾ, ਪਹਿਲੀ ਖਬਰ ਇਹੀ ਮੇਰੇ ਮੱਥੇ ਲੱਗੀ ਸੀ। ਉਦੋਂ ਇੱਕ ਆਨਲਾਈਨ ਨਿਊਜ਼ ਪੋਰਟਲ ਜਿਹੜਾ ਕਿ ਬਾਦਲ ਪਰਿਵਾਰ ਦਾ ਹੀ ਹੈ, ਤਾਂ ਉਹ ਇਸੇ ਤਰ੍ਹਾਂ ਦੀ ਸ਼ਬਦਾਵਲੀ ਲਿਖ ਕੇ ਬੋਲ ਰਿਹਾ ਸੀਗਾ। ਤਾਂ ਉਸ ਤੋਂ ਬਾਅਦ ਫਿਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿੱਦਾਂ ਕਹਿ ਲੈਂਦੇ ਨਾ ਕਿ ਹੜ੍ਹ ਆ ਗਿਆ ਬਿਆਨਾਂ ਦਾ। ਲੰਗੋਵਾਲ ਸਾਹਿਬ ਨੇ ਵੀ ਕਿਹਾ, ਮਨਜਿੰਦਰ ਸਿੰਘ ਸਿਰਸਾ ਨੇ ਵੀ ਕਿਹਾ। ਇਹਨਾਂ ਨੇ ਕਿਹਾ ਕਿ ਦੇਖੋ ਇਸ ਤਰ੍ਹਾਂ ਕਰਨਾ ਗਲਤ ਆ, ਇਹ ਗਲਤ ਹੋ ਰਿਹਾ। ਤਾਂ ਜਿਹੜਾ ਸਿੱਖਾਂ ਦਾ ਕੋਈ ਧਾਰਮਿਕ ਸਥਾਨ ਹੈ ਉਹਦਾ ਪ੍ਰਬੰਧ ਸਿੱਖਾਂ ਕੋਲ ਹੀ ਰਹਿਣਾ ਚਾਹੀਦਾ। ਬਿਲਕੁਲ, ਇਹ ਤਾਂ ਦੇਖੋ ਮੈਂ ਇਸ ਗੱਲ ਦੇ ਨਾਲ ਮੁਤਫਿਕ ਹਾਂ ਕਿ ਕਿਸੇ ਕੋਲ ਵੀ ਇਹ ਪ੍ਰਬੰਧ ਨਹੀਂ ਜਾਣਾ ਚਾਹੀਦਾ, ਸਿੱਖਾਂ ਕੋਲ ਰਹਿਣਾ ਚਾਹੀਦਾ। ਪਰ ਮੈਂ ਸਮਝਦਾ ਕਿ ਤੜਕੇ ਉੱਠਦਿਆਂ ਸਾਰੇ ਖਬਰ ਇਸ ਤਰ੍ਹਾਂ ਚਲਾਈ ਜਾਣੀ, ਉਸ ਤੋਂ ਬਾਅਦ ਹਾਲ ਪਾਰਿਆ ਇਸ ਤਰ੍ਹਾਂ ਦੀ ਕੀਤੀ ਜਾਣੀ, ਉਹਦੇ ਲਈ ਥੋੜ੍ਹਾ ਤੁਸੀਂ ਟਾਈਮ ਲੈ ਸਕਦੇ ਸੀਗੇ। ਤੁਸੀਂ ਉੱਧਰ ਰਾਬਤਾ ਕਰ ਸਕਦੇ ਸੀਗੇ, ਉੱਧਰ ਸਿੱਖਾਂ ਦੀ ਜਿਹੜੀ ਆ ਤੁਸੀਂ ਭਾਵਨਾ ਪੁੱਛ ਸਕਦੇ ਸੀਗੇ ਕਿ ਕੀ ਕਿਸ ਤਰ੍ਹਾਂ ਤੁਸੀਂ ਰਾਜੀ ਹੋ। ਕਿਉਂਕਿ ਦੇਖੋ ਆਪਾਂ ਪਹਿਲਾਂ ਹੀ ਗੱਲਾਂ ਕਰਦੇ ਪਏ ਤਾਂ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਤੇ ਜੋ ਇਨਵੈਸਟਮੈਂਟ ਕੀਤੀ ਆ, ਆਪਾਂ ਇਨਵੈਸਟਮੈਂਟ ਹੀ ਕਹਾਂਗੇ, ਉੱਦਾਂ ਤਾਂ ਆਪਾਂ ਤਾਂ ਕਹਿੰਦੇ ਨੇ ਸੇਵਾ ਕੀਤੀ ਆ, ਪਰ ਉੱਥੇ ਗੌਰਮੈਂਟ ਨੇ ਇਨਵੈਸਟਮੈਂਟ ਹੀ ਕੀਤੀ ਸੀ। ਪਰ ਸਭ ਨੂੰ ਪਤਾ ਸੀਗਾ ਕਿ ਉਹਨਾਂ ਦਾ ਇੱਕ ਟਾਰਗੇਟ ਸੀਗਾ ਕਿ ਇਸ ਇਲਾਕੇ ਨੂੰ ਵਿਕਸਿਤ ਕਰੀਏ, ਡਿਵੈਲਪ ਕਰੀਏ, ਔਰ ਉਸ ਤੋਂ ਬਾਅਦ ਜਿਹੜੀ ਥੋੜ੍ਹੀ ਇਕੋਨਮੀ ਆ ਉਹ ਬੂਮ ਕਰੀਏ। ਤਾਂ ਉਹਨਾਂ ਨੇ ਇਸੇ ਕਰਕੇ ਫੀਸ ਵਗੈਰਾ ਵੀ ਰੱਖੀ ਸੀ। ਔਰ ਕਮਾਲ ਦੀ ਗੱਲ ਆ, ਜਿੰਨੀ ਕੁ ਮੈਨੂੰ ਜਾਣਕਾਰੀ ਕਿ ਪਾਕਿਸਤਾਨ ਵੱਲੋਂ ਜਦੋਂ ਕੋਈ ਸ਼ਰਧਾਲੂ ਆਉਂਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਉਹਦੇ ਕੋਲੋਂ ਵੀ ਇੱਕ ਫੀਸ ਜਿਹੜੀ ਮੁਕਰਰ ਰਿਹਾ, ਉਹਦੇ ਕੋਲੋਂ ਵੀ ਵਸੂਲ ਕੀਤੀ ਜਾਂਦੀ ਹੈ। ਤਾਂ ਸਿੱਧੇ ਤੌਰ 'ਤੇ ਕਹਿ ਲਈਏ ਕਿ ਉਹਨਾਂ ਦੀ ਆਕਾਂକ୍ଷା ਇਹ ਸੀਗੀ। ਤਾਂ ਹੁਣ ਵੇਖੋ ਗੱਲ ਇਹ ਹੈ ਕਿ ਜਿੱਦਾਂ ਤੁਸੀਂ ਥੋੜ੍ਹਾ ਕਰ ਲੈਂਦੇ ਟਾਈ ਅਪ, ਦੇਖ ਲੈਂਦੇ ਕਿ ਉੱਥੋਂ ਦੇ ਸਿੱਖਾਂ ਦੀ ਕੀ ਭਾਵਨਾ, ਪੁੱਛ ਲੈਂਦੇ ਕਿ ਕਿਸ ਤਰ੍ਹਾਂ, ਤਾਂ ਮੇਰੇ ਖਿਆਲ ਦੇ ਨਾਲ ਮੱਚ ਬੈਟਰ ਕੰਮ ਸੀਗਾ। ਪਰ ਦੂਜੀ ਚੀਜ਼ ਇੱਕ ਹੋਰ ਵੀ ਆ, ਹੁਣ ਇਹ ਕਹਿੰਦੇ ਆ ਕਿ ਉੱਥੋਂ ਦੀ ਕਮੇਟੀ ਕੋਲ ਪ੍ਰਬੰਧ ਰਹਿਣਾ ਚਾਹੀਦਾ ਜਾਂ ਸਿੱਖਾਂ ਕੋਲ। ਜਿਹੜਾ ਬੰਦਾ ਤੁਸੀਂ ਇਹ ਕਹਿੰਦੇ ਹੋ ਕਿ ISI ਦਾ ਇਹ ਸੰਗਠਨ ਆ, ਤੇ ਮੈਨੂੰ ਦੱਸੋ ਕਿ ਉੱਥੇ ਫਿਰ ਗੁਰਦੁਆਰਾ ਕਮੇਟੀ ISI ਤੋਂ ਬਾਹਰ ਰਹੇਗੀ? ਉਹ ਕਹਿੰਦੇ ਸਰਕਾਰ ਇਹਨਾਂ ਤੋਂ ਬਾਹਰ ਨਹੀਂ ਹੈਗੀ। ਕੋਈ ਬੰਦਾ ਪਾਕਿਸਤਾਨ ਦੀ ਰਾਜਨੀਤੀ ਦਾ ਜੇ ਕੂੜਾ ਜਿਹੜਾ ਵੀ ਜਾਣਦਾ, ਉਹ ਵੀ ਤੁਹਾਨੂੰ ਦੱਸ ਦੇਗਾ ਕਿ ਆਰਮੀ ਤਾਂ ਉੱਥੋਂ ਦੇ ਬਿਜ਼ਨਸ ਤੱਕ ਰਨ ਕਰਦੀ ਹੈ, ISI ਉੱਥੋਂ ਦੇ ਬਿਜ਼ਨਸ ਤੱਕ ਰਨ ਕਰਦੀ ਹੈ। ਸੋ ਬਹੁਤ ਵੱਡੇ ਵੱਡੇ ਫੌਜੀਆਂ ਤੇ ਬਹੁਤ ਵੱਡੇ ਵੱਡੇ ਦੋਸ਼ ਲੱਗੇ ਨੇ ਇਹਨਾਂ ਚੀਜ਼ਾਂ ਦੇ। ਅੱਜ ਵੀ ਹੁਣ ਤੁਸੀਂ ਵੇਖੋ ਪਾਕਿਸਤਾਨ ਦੀ ਰਾਜਨੀਤੀ ਦੇ ਅੰਦਰ ਜੇ ਘਮਸਾਨ ਆ, ਆਪਣਾ ਕੋਈ ਲਿਸਨਰ ਵੀ ਤੁਹਾਨੂੰ ਦੱਸ ਦੇਗਾ ਕਿਸੇ ਲਾਈਵ ਕਾਲ 'ਚ ਕਿ ਕਿਸ ਤਰ੍ਹਾਂ ਘਮਸਾਨ ਉੱਥੇ ਪਿਆ ਹੋਇਆ, ਸਿਰਫ ਆਰਮੀ ਦੇ ਇਨਫਲੂਐਂਸ ਕਰਕੇ ਹੀ ਹੈ। ਇਹ ਸਾਰੀਆਂ ਧਿਰਾਂ ਵਿਰੋਧ ਦੇ ਵਿੱਚ ਜਿਹੜੀਆਂ ਖੜੀਆਂ ਸੀ ਸਿਆਸੀ ਤੌਰ 'ਤੇ, ਉਹ ਅੱਜ ਇੱਕ ਮਤ ਹੋ ਕੇ ਲੜ ਰਹੀਆਂ ਨੇ। ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਹਾਸੋਹੀਣੀ ਦੀ ਗੱਲ ਨਜ਼ਰ ਆਉਂਦੀ ਹੈ ਕਿ ਜਦ ਤੁਸੀਂ ਇਹ ਕਹਿੰਦੇ ਹੋ ਕਿ ਸਰਕਾਰ ਤੱਕ ISI ਚਲਾਉਂਦੀ ਹੈ, ਆਰਮੀ ਚਲਾਉਂਦੀ ਹੈ, ਤਾਂ ਫਿਰ ਕੋਈ ਵੀ ਬੋਡੀ ਜਿਹੜੀ ਉਹ ਬਾਹਰ ਕਿਵੇਂ ਹੋ ਸਕਦੀ? ਤਾਂ ਫਿਰ ਉੱਥੋਂ ਦੀ ਜਿਹੜੀ ਗੁਰਦੁਆਰਾ ਕਮੇਟੀ ਉਹ ਕਿਵੇਂ ਬਾਹਰ ਹੋ ਸਕਦੀ? ਇਹ ਵੀ ਇੱਕ ਸਵਾਲ ਰਹੇਗਾ। ਦੂਜੀ ਗੱਲ ਆ ਕਿ ਕਾਹਲੀ ਮੈਂ ਇਸ ਕਰਕੇ ਕਹਿੰਦਾ ਕਿ ਤੁਹਾਨੂੰ ਥੋੜ੍ਹਾ ਜਿਹਾ ਚਿੱਤ ਲੈਣਾ ਚਾਹੀਦਾ ਕਿ ਜੋ ਭਾਰਤ ਸਰਕਾਰ ਚਾਹੁੰਦੀ ਹੈ ਤੁਸੀਂ ਉਹ ਚੀਜ਼ ਉਹਨਾਂ ਨੂੰ ਪਰੋਸ ਕੇ ਦੇ ਰਹੇ ਹੋ। ਤਾਂ ਕੱਲ੍ਹ ਨੂੰ, ਕਿਉਂਕਿ ਹਾਲੇ ਤੱਕ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਹੈ ਉਹ ਨਹੀਂ ਖੁੱਲਿਆ, ਤਾਂ ਕੱਲ੍ਹ ਨੂੰ ਇਹ ਜੇ ਕੋਈ ਇਸ਼ੂ ਜਿਹੜਾ ਉਹ ਬਰਨਿੰਗ ਇਸ਼ੂ ਬਣ ਜਾਂਦਾ। ਭਾਰਤ ਸਰਕਾਰ ਨੇ ਵੈਸੇ ਅਪੀਲ ਕਰ ਦਿੱਤੀ ਹੈ ਪਾਕਿਸਤਾਨ ਨੂੰ ਕਿ ਇਹਦਾ ਪ੍ਰਬੰਧਨ ਹੈ ਜਿਹੜਾ ਉੱਧਰ ਜਾਣਾ ਚਾਹੀਦਾ। ਤਾਂ ਮੈਂ ਵੀ ਕਹਿੰਦਾ ਕਿ ਜਿਵੇਂ ਉੱਥੋਂ ਦੇ ਸਿੱਖ ਚਾਹੁੰਦੇ ਆ ਜਾਂ ਸਿੱਖ ਕੌਮ ਚਾਹੁੰਦੀ ਆ ਪੂਰੀ ਦੁਨੀਆ 'ਚ ਵਸਦੀ, ਉਸ ਤਰ੍ਹਾਂ ਹੋਣਾ ਚਾਹੀਦਾ। ਪਰ ਸਾਡੀ ਲੀਡਰਸ਼ਿਪ ਇਹ ਹੜਾਟ ਰਾਗ ਪਾ ਕੇ ਕਿ ISI ਦੇ ਹਵਾਲੇ ਹੋ ਗਿਆ ਪ੍ਰਬੰਧਨ, ਇਸ ਕਰਕੇ ਜ਼ੋਰ ਲਾ ਕੇ
ਕੀ ਇਹ ਗੱਲ ਇੱਥੇ ਪੱਕੀ ਨਹੀਂ ਕਰ ਰਹੀ ਸਰਕਾਰ ਨੂੰ ਕਿ ਹੁਣ ISG ਇੱਕ ਪ੍ਰਬੰਧਨ ਹੱਥ 'ਚ ਲੈ ਲਿਆ ਤੇ ਬਹੁਤ ਆਸਾਨੀ ਨਾਲ ਕੱਲ ਨੂੰ ਕੋਈ ਸਰਕਾਰ ਜਿਹੜੀ ਹੈ ਉਹ ਇਸ ਤਰ੍ਹਾਂ ਦਾ ਤਰਕ ਦੇ ਕੇ ਇਸ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਖੋਲ੍ਹਣ ਤੋਂ ਜੇ ਇਨਕਾਰ ਕਰਦੀ ਤਾਂ ਫਿਰ ਤਦ ਤੁਸੀਂ ਕੀ ਕਰੋਗੇ ਮੈਨੂੰ ਦੱਸ ਦਿਓ। ਜੀ ਜੀ। ਤੇ ਅਗਲੀ ਮਿੰਟੂ ਜੇ ਆਪਾਂ ਗੱਲ ਕਰੀਏ ਤੇ ਕਹਿੰਦੇ ਯੂਰੀਆ ਦੀਆਂ ਹਜ਼ਾਰਾਂ ਬੋਰੀਆਂ ਬਰਾਮਦ। ਦੇਖੋ ਇਹ ਕੁਝ ਦਿਨ ਪਹਿਲਾਂ ਤੋਂ ਹੀ ਆਪਾਂ ਚਰਚਾ ਕਰਦੇ ਆ ਰਹੇ ਹਾਂ ਕਿ ਇਸ ਤਰ੍ਹਾਂ ਜ਼ਖੀਰੇਬਾਜ਼ੀ ਹੋਏਗੀ, ਜਿਵੇਂ ਜਿਵੇਂ ਰੇਲਾਂ ਜਿਹੜੀਆਂ ਨੇ ਉਹ ਲੇਟ ਹੋਣਗੀਆਂ, ਉਹਨਾਂ ਦੀ ਆਮਦ ਰੁਕ ਜਾਏਗੀ, ਉਹ ਇੱਥੇ ਨਹੀਂ ਆਉਣਗੀਆਂ, ਤਿਵੇਂ ਤਿਵੇਂ ਇਹ ਜ਼ਖੀਰੇਬਾਜ਼ੀ ਵੱਧ ਜਾਣੀ। ਜ਼ਖੀਰੇਬਾਜ਼ੀ ਹੁੰਦੀ ਕਿਵੇਂ ਆ? ਹੁਣ ਵੇਖੋ ਯੂਰੀਏ ਦਾ ਰੈਕ ਜਿਹੜਾ ਆ ਉਹ ਅੰਬਾਲੇ ਤੱਕ ਤੇ ਆਊਗਾ ਨਾ, ਅੰਬਾਲੇ ਆ ਗਿਆ ਜਾਂ ਇੱਥੇ ਸਾਡੇ ਇੱਕ ਲੋਡਿੰਗ ਪੁਆਇੰਟ ਹੈਗਾ ਡਬਲ ਮੰਡੀ ਹਰਿਆਣੇ ਵਿੱਚ, ਬਿਲਕੁਲ ਬਾਰਡਰ ਤੇ ਆ ਪੰਜਾਬ ਦੇ, ਤੇ ਸਾਨੂੰ ਪਤਾ ਕਿ ਕਿਸ ਤਰ੍ਹਾਂ ਮਾਲ ਆ ਜਾਂਦੇ ਹੈਗਾ। ਉੱਥੋਂ ਵਪਾਰੀ ਨੇ ਮੰਗਾ ਲਿਆ ਤੇ ਮੁੜ ਕੇ ਟਰੱਕਾਂ ਤੇ ਲੰਘਾ ਲਿਆ, ਟਰੱਕ ਤੇ ਨਹੀਂ ਨਾ ਕੋਈ ਰੋਕਦਾ। ਸੋ ਨਕਲੀ ਬਿਲਟੀਆਂ ਬਣ ਜਾਂਦੀਆਂ, ਨਕਲੀ ਫਰਮਾਂ ਤਿਆਰ ਹੋ ਜਾਂਦੀਆਂ, ਸਾਰਾ ਕੁਛ ਕਰਕੇ ਤੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਆਹ ਦੇਖੋ ਜੀ ਹੁਣ ਕਿੱਲਤ ਹੋਣ ਵਾਲੀ ਹੈ ਤਾਂ ਉਦੋਂ ਆਪਣਾ ਮਾਲ ਜਿਹੜਾ ਕੱਢਣਗੇ, ਉਸ ਤੋਂ ਬਾਅਦ ਪੈਸਾ ਵੱਟਣਗੇ। ਤਾਂ ਅੰਮ੍ਰਿਤਸਰ ਦੇ ਵਿੱਚ ਕਾਫੀ ਵੱਡੀ ਤਾਦਾਦ ਦੇ ਵਿੱਚ ਇਹਨਾਂ ਬੋਰੀਆਂ ਦਾ ਫੜਿਆ ਜਾਣਾ ਇਸ ਗੱਲ ਤੇ ਮੋਹਰ ਲਾਉਂਦਾ ਕਿ ਕੰਮ ਚੱਲ ਚੁੱਕਾ ਹੈ। ਔਰ ਵਪਾਰੀ ਲੋਬੀ ਜਿਹੜੀ ਜ਼ਖੀਰੇਬਾਜ਼ੀ ਹੁੰਦੀ ਹੈ ਉਹ ਤੇ ਚਾਹੇਗੀ ਕਿ ਇਹ ਜਿਹੜੀਆਂ ਟ੍ਰੇਨਾਂ ਨਾ ਚੱਲਣ ਤੇ ਸਾਡੀ ਕਮਾਈ ਜਿਹੜੀ ਆ ਦੁੱਗਣੀ ਚੌਗਣੀ ਹੋ ਜਾਵੇ। ਜੀ ਜੀ। ਅਗਲੀ ਮਿੰਟ ਜੀ ਜਾਂਦੇ ਜਾਂਦੇ ਜੇ ਗੱਲ ਕਰੀਏ ਤਾਂ ਕਹਿੰਦੇ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਨੂੰ ਅਰਨਬ ਗੋਸਵਾਮੀ ਦਾ ਹੇਜਾ ਗਿਆ। ਕਹਿੰਦੇ ਵੀ ਸ਼ਾਊਟਰ ਇਨ ਚੀਫ ਦੀ ਗ੍ਰਿਫਤਾਰੀ ਦੀ ਉਹਨਾਂ ਨੇ ਨਿੰਦਾ ਕੀਤੀ ਹੈ ਤੇ ਰਿਹਾਈ ਦੀ ਮੰਗ ਕੀਤੀ ਹੈ। ਪਿੱਛੇ ਪ੍ਰੋਫੈਸਰ ਸਾਹਿਬ ਨੇ ਜੋ ਨਿੰਦਿਆ ਕੀਤੀ ਤਾਂ ਕੀਤੀ ਵੀ ਹਿੰਦੀ ਸੀ। ਹੁਣ ਮੈਨੂੰ ਇਹ ਨਾ ਕਹੋ ਵੀ ਉਸ ਤਰ੍ਹਾਂ ਬੋਲ ਕੇ ਸੁਣਾ, ਮੈਂ ਨਹੀਂ ਬੋਲ ਪਾਊਂਗਾ ਤੇ ਨਾ ਮੈਂ ਸਾਂਗ ਲਾਉਣੀ ਹੈ। ਦੇਖੋ ਪੱਤਰਕਾਰ ਨੇ ਪੰਜਾਬੀ 'ਚ ਪੁੱਛਿਆ, ਰਿਪਬਲਿਕ ਦੇ ਚੈਨਲ 'ਤੇ ਜਾ ਕੇ ਤੁਸੀਂ ਵੇਖ ਨਹੀਂ ਸਕਦੇ, ਜਿਹੜਾ ਉਹਨਾਂ ਦਾ ਪੇਜ ਆ ਨਾ ਜਾਂ ਵੈਬਸਾਈਟ ਹੋਏਗੀ, ਤੁਸੀਂ ਲਿਖ ਲਿਓ, ਗੂਗਲ 'ਤੇ ਲਿਖ ਲਿਓ, ਜੇ ਤੁਹਾਨੂੰ ਚੰਗੀ ਲੱਗੇ ਵੀਡੀਓ ਤੁਸੀਂ ਸ਼ੇਅਰ ਕਰ ਲੈਣਾ, ਆਪ ਹੀ ਕਰ ਲੈਣਾ। ਤਾਂ ਲਿਖ ਦੇਣਾ ਕਿ ਅਕਾਲੀ ਦਲ ਅਰਨਬ, ਉਹ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਦੀ ਬਾਈਟ ਆ ਜਾਏਗੀ, ਤੁਸੀਂ ਆਪ ਹੀ ਸੁਣ ਲਓ ਕਿ ਕਿਸ ਤਰੀਕੇ ਨਾਲ ਉਹ ਡਿਫੈਂਡ ਕਰ ਰਹੇ ਨੇ ਔਰ ਕਿਸ ਤਰੀਕੇ ਨਾਲ ਕੰਡੈਮ ਕਰ ਰਹੇ ਨੇ ਸਮੁੱਚੀ ਕਾਰਵਾਈ ਨੂੰ। ਚਲੋ ਬੋਲਣ ਦੀ ਆਜ਼ਾਦੀ ਸਭ ਨੂੰ ਆ, ਪ੍ਰੇਮ ਸਿੰਘ ਚੰਦੂ ਮਾਜਰਾ ਜੀ ਵੀ ਬੋਲੇ ਆ, ਠੀਕ ਆ, ਪਰ ਰੌਲਾ ਇਹ ਆ ਕਿ ਜਦ ਤੁਸੀਂ ਇਸ ਤਰ੍ਹਾਂ ਬੋਲਦੇ ਹੋ ਕਿ ਤਦ ਅੱਜ ਤੁਸੀਂ ਕਹਿੰਦੇ ਹੋ ਕਿ ਪੱਤਰਕਾਰਤਾ ਤੇ ਬਹੁਤ ਤਿੱਖਾ ਵਾਰ ਹੈ, ਪੱਤਰਕਾਰਤਾ ਦੀ ਆਜ਼ਾਦੀ ਜਿਹੜੀ ਆ ਉਹ ਖਤਰੇ 'ਚ ਆ ਗਈ, ਫਲਾਂ ਜੋ ਵੀ ਤੁਸੀਂ ਬੋਲ ਸਕਦੇ ਹੋ ਬੋਲ ਰਹੇ ਹੋ। ਪਰ ਗੱਲ ਇਹ ਆ ਕਿ ਜਦੋਂ ਪੰਜਾਬ ਦੇ ਵਿੱਚ ਪੱਤਰਕਾਰ ਕੁੱਟੇ ਜਾਂਦੇ ਆ, ਪੱਤਰਕਾਰਾਂ ਦੀਆਂ ਪੱਗਾਂ ਤੱਕ ਲਈਆਂ, ਪੱਤਰਕਾਰ ਮਰੇ ਤੱਕ, ਔਰ ਇੱਥੋਂ ਤੱਕ ਕਿ ਅਕਾਲੀ ਦਲ ਦੇ ਪ੍ਰਧਾਨ ਤੇ ਖੁਦ ਦੋਸ਼ ਲੱਗਾ ਕਿ ਪੱਤਰਕਾਰ ਨੂੰ ਕੁੱਟਣ ਦਾ ਕੇਸ ਚੱਲਿਆ, ਸਾਲਾਂ ਬੱਧੀ ਕੇਸ ਚੱਲਿਆ, ਉਸ ਤੋਂ ਬਾਅਦ ਉਹ ਬਰੀ ਵੀ ਹੋ ਗਏ। ਪਰ ਤੁਸੀਂ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਜੋ ਪੱਤਰਕਾਰਾਂ ਦੇ ਨਾਲ ਵਾਪਰਦਾ ਇੰਡੀਆ ਦੀ ਜੇ ਤੁਸੀਂ ਇੰਡੈਕਸ ਦੇ ਵਿੱਚ ਵੇਖੋਗੇ, ਪ੍ਰੈਸ ਦੀ ਆਜ਼ਾਦੀ ਦੀ ਜਿਹੜੀ ਦਰਜਾਬੰਦੀ ਆ ਉਹ 142ਵੇਂ ਨੰਬਰ 'ਤੇ ਆ। ਤਾਂ ਕਿਉਂ ਆ? ਕਿਉਂਕਿ ਇੱਥੇ ਪੱਤਰਕਾਰਾਂ ਦੀ UAPA ਵੀ ਲੱਗ ਜਾਂਦਾ। ਮਸਰਤ ਜ਼ਹਿਰਾ ਵਰਗੀ ਜਿਹੜੀ ਬੀਬੀ ਪੱਤਰਕਾਰ ਅਵਾਰਡ ਵਿਨਿੰਗ ਪੱਤਰਕਾਰ ਸੀ, ਉਹਦੇ 'ਤੇ ਵੀ ਕੇਸ ਦਰਜ ਕੀਤਾ ਹੋਇਆ। ਵਿਨੋਦ ਦੁਆ ਹੋਈ ਜਿਹੜੇ ਕਿ ਸਿਰਫ ਆਲੋਚਨਾ ਕਰਦੇ, ਨਾ ਕਿ ਕੋਈ ਬਗਾਵਤ ਕਰਦੇ ਆ, ਉਹਨਾਂ 'ਤੇ ਵੀ ਕੇਸ ਦਰਜ ਹੋਏ ਆ, ਉਹਨਾਂ ਦੀਆਂ ਤਰੀਕਾਂ ਪਵਾ ਦਿੱਤੀਆਂ ਤੁਸੀਂ। ਤਾਂ ਉਦੋਂ ਵੀ ਬੋਲਣਾ ਚਾਹੀਦਾ ਤੁਹਾਨੂੰ। ਅਸੀਂ ਇਹ ਨਹੀਂ ਕਹਿੰਦੇ ਕਿ ਅਰਨਬ ਗੋਸਵਾਮੀ ਨੂੰ ਡਿਫੈਂਡ ਕਰੇ ਕੋਈ, ਹਰੇਕ ਦਾ ਦੇਖੋ ਵਿਚਾਰਾਂ ਦਾ ਪ੍ਰਗਟਾਵਾ ਜਿਹੜਾ ਉਹਦਾ ਮੂਲ ਆਧਾਰ ਆ। ਅਸੀਂ ਨਹੀਂ ਬੋਲ ਸਕਦੇ ਨਾ ਚੰਦੂ ਮਾਜਰਾ ਜੀ ਤੋਂ, ਨਾ ਕਿਸੇ ਪ੍ਰਧਾਨ ਜੀ ਤੋਂ, ਕਿਸੇ ਪਾਰਟੀ ਤੋਂ ਆਪਾਂ, ਕਿਉਂਕਿ ਅਸੀਂ ਜੇ ਬੋਲਣ ਦਾ ਹੱਕ ਰੱਖਦੇ ਹਾਂ ਤਾਂ ਪਾਰਟੀਆਂ ਦੇ ਆਗੂ ਵੀ ਬੋਲਣ ਦਾ ਹੱਕ ਰੱਖਦੇ ਆ, ਉਹ ਵੀ ਇੱਕ ਆਪਣਾ ਜੋ ਪੱਖ ਆ ਕਿਸੇ ਦਾ ਵੀ ਲੈ ਸਕਦੇ ਆ। ਪਰ ਗੱਲ ਇਹ ਆ ਕਿ ਜਦ ਇਸ ਤਰ੍ਹਾਂ ਦੇ ਹਮਲੇ ਹੋ ਰਹੇ ਆ ਪੱਤਰਕਾਰਤਾ ਦੇ ਵਿੱਚ ਕਿ ਕੋਈ ਪੱਤਰਕਾਰ ਇਹ ਦਿਖਾਉਂਦਾ ਜਾ ਕੇ ਯੂਪੀ ਦੇ ਵਿੱਚ ਕਿ ਦੇਖੋ ਜੀ ਕਿਵੇਂ 1 ਲੀਟਰ ਦੁੱਧ ਪਾਣੀ 'ਚ ਪਾ ਕੇ 80 ਬੱਚਿਆਂ 'ਚ ਵਰਤਾ ਦਿੱਤਾ ਜਾਂਦਾ, ਤਾਂ ਅਗਲੇ ਦਿਨ ਉਹ ਪੱਤਰਕਾਰ ਜਿਹੜਾ ਉਹ ਨਾਮਜ਼ਦ ਕਰ ਦਿੱਤਾ ਜਾਂਦਾ ਕੇਸ ਦੇ ਵਿੱਚ। ਉਦੋਂ ਵੀ ਬੋਲਣ ਦੀ ਜ਼ਰੂਰਤ ਹੁੰਦੀ ਆ ਜਦ ਕਾਰਵਾਂ ਦੇ ਪੱਤਰਕਾਰ ਨੂੰ ਉੱਥੇ ਦਿੱਲੀ ਪੁਲਿਸ ਕੁੱਟਦੀ ਆ ਫੜ ਕੇ ਬਹੁਤ ਬੁਰੀ ਤਰ੍ਹਾਂ, ਔਰ ਜਦੋਂ ਇੱਕ ਬੀਬੀ ਪੱਤਰਕਾਰ ਜਿਹੜੀ ਆ ਉਹ ਭੀੜ ਦੇ ਹੱਥੀਂ ਚੜ੍ਹ ਜਾਂਦੀ ਆ। ਥੋੜ੍ਹੇ ਦਿਨ ਪਹਿਲਾਂ ਉਹਦੇ ਵਿੱਚ ਇੱਕ ਸਿੱਖ ਪੱਤਰਕਾਰ ਵੀ ਸੀ, ਇੱਕ ਮੁਸਲਮਾਨ ਪੱਤਰਕਾਰ ਵੀ ਸੀ, ਜੋ ਉਹਨਾਂ ਦਾ ਹਾਲ ਹਸ਼ਰ ਕੀਤਾ ਗਿਆ। ਉਸ ਬੀਬੀ ਨੇ ਜੋ FIR ਦੇ ਵਿੱਚ ਕਿਹਾ ਕਿ ਇੱਕ ਬੰਦੇ ਨੇ ਲੂੰਗੀ ਤੱਕ ਖੋਲ ਦਿੱਤੀ ਮੇਰੇ ਸਾਹਮਣੇ, ਤਦ ਵੀ ਬੋਲਣ ਦੀ ਜ਼ਰੂਰਤ ਆ। ਪੱਤਰਕਾਰਤਾ ਜਾਂ ਬੀਬੀਆਂ ਜਿਹੜੀਆਂ ਫਿਰ ਸਭ ਦੀਆਂ ਸਾਂਝੀਆਂ ਨੇ, ਇੱਕੋ ਜਿਹਾ ਸਟੈਂਡ ਜਾਂ ਇੱਕੋ ਜਿਹਾ ਪੈਮਾਨਾ ਰੱਖਣ ਦੀ ਲੋੜ ਆ। ਡਿਫੈਂਡ ਜਿਹਨੂੰ ਮਰਜ਼ੀ ਕਰ ਲਓ, ਅਸੀਂ ਨਹੀਂ ਰੋਕ ਸਕਦੇ।
ਜੀ ਜੀ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਤੇ ਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।